हो इंश्योरेंस बारे पता करने लिए कॉल कर सकते हो 408 272 2500। टेक कहना इमीग्रेशन ला फ्रॉम यूएस इमीग्रेशन का होवे किसी भी तरीके का काम कॉल अटर्नी जे टेक कहना 415 909 0503 ਦੇ ਉੱਤੇ। ਇਸ ਦੇ ਨਾਲ ਊੜਾ ਡੈਟ ਰਿਲੀਫ ਵਾਲੇ ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ, ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਅੱਧੇ ਤੋਂ ਵੱਧ ਕਰਜ਼ਾ ਤੁਹਾਡਾ ਇਹ ਮਾਫ ਕਰਵਾ ਸਕਦੇ ਨੇ। ਕਾਲ 8888889914 ਦੇ ਉੱਤੇ। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ ਸਨੀਪੁਰੇ ਵਾਲ ਯੂਨੀਵਰਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ। ਗਰੇਵਾਲ ਟਰੈਵਲ ਸਰਵਿਸਿਜ਼, ਯੂਨੀਵਰਸਿਟੀ ਟੈਕਸ, ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਮੰਗਲ ਸਿੰਘ ਸਮਰਾ, ਨਾਰਥਵੁੱਡ ਮੋਟਲਸ, ਬਲੇਨ। ਬਲਜਿੰਦਰ ਨਿੱਜਰ, ਵੁੱਡਲੈਂਡ। ਹਰਜੀਤ ਸਿੰਘ ਲੈਥਰੋਪ, ਇਕਬਾਲ ਜੋਹਲ, ਗੁਰਦੇਵ ਸਿੰਘ LA। ਗੁਰਮੇਲ ਬਾਸੀ, ਐਲਗਰੋਵ। ਹਰਨੇਕ ਪਾਵਲਾ, ਰੈਂਟਨ ਵਾਸ਼ਿੰਗਟਨ। ਸਿਕੰਦਰ ਗਰੇਵਾਲ ਟ੍ਰੇਸੀ, ਗੁਰਨੇਕ ਬਾਗੜੀ ਫ੍ਰੈਸਨੋ। ਪਰਮਜੀਤ ਸਿੰਘ ਦਾਖਾ ਬਰਕਲੇ, ਕਰਮਜੀਤ ਸਿੰਘ ਟਰਲੌਕ। ਸਾਰਿਆਂ ਦਾ ਧੰਨਵਾਦ। ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408 722 7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਚੱਲੀਏ। ਬਹੁਤ ਸਾਰੇ ਜਿਹੜੇ ਨਿਊਜ਼ ਆਊਟਲੈਟਸ ਆ ਉਹ ਇਹ ਕਹਿ ਰਹੇ ਆ ਵੀ 2 US ਦੇ ਜਿਹੜੇ ਫਾਈਟਰ ਜੈਟ ਆ ਉਹ ਡਾਊਨ ਹੋਏ ਹੈਗੇ ਆ, ਪਰ ਅਮਰੀਕਾ ਦੇ ਜਿੰਨੇ ਵੀ ਨਿਊਜ਼ ਆਊਟਲੈਟਸ ਹੈਗੇ ਆ ਤੇ ਉਹ ਇਹ ਕਹਿ ਰਹੇ ਆ ਵੀ ਇੱਕ US ਦਾ ਜਿਹੜਾ ਫਾਈਟਰ ਜੈਟ ਹੈਗਾ ਆ ਉਹ ਇਰਾਨ ਦੇ ਵਿੱਚ ਡਾਊਨ ਕਰ ਦਿੱਤਾ ਗਿਆ, ਉਹਨੂੰ ਸਿੱਟ ਲਿਆ ਗਿਆ ਤੇ ਸਰਚ ਤੇ ਰੈਸਕਿਊ ਮਿਸ਼ਨ ਅੰਡਰਵੇ ਆ। ਕਈ ਜਗ੍ਹਾ ਦੇ ਉੱਤੇ ਇਹ ਵੀ ਕਹਿ ਰਹੇ ਹੈਗੇ ਆ ਵੀ ਜਿਹੜਾ ਪਾਇਲਟ ਆ ਉਸ ਨੂੰ ਰੈਸਕਿਊ ਕਰ ਲਿਆ ਗਿਆ ਹੈਗਾ। ਸੋ ਰੈਸਕਿਊ ਮਿਸ਼ਨ ਕਹਿੰਦੇ ਫੋਲੋਜ਼ ਆਵਰਸ ਆਫ ਰਿਪੋਰਟਿੰਗ ਬਾਈ ਇਰਾਨੀਅਨ ਸਟੇਟ ਮੀਡੀਆ। ਉਹਨਾਂ ਨੇ ਕਿਹਾ ਵੀ US ਫਾਈਟਰ ਜੈਟ ਡਾਊਨ ਹੋਇਆ ਗਿਆ। ਇਰਾਨ ਦੇ ਮੀਡੀਆ ਨੇ ਫੋਟੋਆਂ ਵੀ ਆਲਰੇਡੀ ਜਿਹੜੀਆਂ ਆ ਪਬਲਿਸ਼ ਕਰ ਦਿੱਤੀਆਂ ਹੈਗੀਆਂ ਆ। ਇਸਲਾਮਿਕ ਰੈਵੋਲੂਸ਼ਨਰੀ ਗਾਰਡ ਕੋਰਪਸ ਉਹਨਾਂ ਨੇ ਇਹ ਕਿਹਾ ਆ ਕਿ ਜੋ 에ਅਰਕ੍ਰਾਫਟ ਸਿੱਟਿਆ ਗਿਆ ਤੇ ਉਹਦੀਆਂ ਆ ਜਿਹੜੀਆਂ ਪਿਕਚਰਸ ਆ ਉਹ ਤੁਸੀਂ ਦੇਖ ਲਓ। ਪੈਂਟਾਗਨ ਤੇ ਵਾਈਟ ਹਾਊਸ ਨੇ ਇਹਦੇ ਤੇ ਕੋਈ ਹਜੇ ਜਿਹੜਾ ਕਮੈਂਟ ਆ ਕਿਸੇ ਤਰ੍ਹਾਂ ਦਾ ਨਹੀਂ ਕੀਤਾ ਹੈਗਾ। ਕਈ ਜਗ੍ਹਾ ਇਹ ਕਿਹਾ ਜਾ ਰਿਹਾ ਵੀ ਫਾਈਟਰ ਜੈਟ ਦੇ ਵਿੱਚ 2 ਪਾਇਲਟ ਸੀਗੇ। ਸੋ ਉਹ ਕਿੱਦਾਂ ਰੈਸਕਿਊ ਹੁੰਦੇ ਆ ਇਹ ਹੁਣ ਆਉਣ ਵਾਲੇ ਸਮੇਂ 'ਚ ਪਤਾ ਲੱਗੂਗਾ। ਇੱਕ ਰੀਜਨਲ ਗਵਰਨਰ ਇਰਾਨ ਦੇ ਸਾਊਥ ਵੈਸਟ ਦੇ ਵਿੱਚ ਹੈਗਾ ਆ, ਉਹਨਾਂ ਨੇ ਜਿਹੜਾ ਪਬਲਿਕ ਨੂੰ ਕਿਹਾ ਆ ਵੀ ਉਹਨਾਂ ਨੂੰ ਲੱਭੋ ਤੇ ਇਨਾਮ ਦਿੱਤਾ ਜਾਊਗਾ ਜਿਹੜੇ ਉਹ ਜਿਹੜੇ ਪਾਇਲਟਸ ਆ ਉਹਨਾਂ ਨੂੰ ਫੜ ਲੈਂਦੇ ਹੈਗੇ ਆ। $60,000 ਦਾ ਇਨਾਮ ਵੀ ਜਿਹੜਾ ਰੱਖ ਦਿੱਤਾ ਗਿਆ ਹੈਗਾ। ਵਾਈਟ ਹਾਊਸ ਦੇ ਪ੍ਰੈਸ ਸੈਕਟਰੀ ਕੈਰੋਲਿਨ ਲਵੇਟ ਉਹਨਾਂ ਨੇ ਕਿਹਾ ਹੈ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੂੰ ਬਰੀਫ ਕੀਤਾ ਗਿਆ ਇਸ ਇਨਸੀਡੈਂਟ ਦੇ ਉੱਤੇ ਜੋ ਕੁਝ ਵਾਪਰ ਰਿਹਾ ਹੈਗਾ। ਟਰੰਪ ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਸਕਸੈਸ ਡਿਕਲੇਅਰ ਕਰ ਦਿੱਤੀ ਸੀ, ਕਹਿੰਦੇ ਵੀ ਇਰਾਨ ਦੇ ਉੱਤੇ ਅਸੀਂ ਪੂਰਾ ਪ੍ਰੈਸ਼ਰ ਪਾ ਰਹੇ ਹਾਂ ਤਾਂ ਕਿ ਜਿਹੜੀ ਇਹ ਜੰਗ ਆ ਖਤਮ ਕੀਤੀ ਜਾਵੇ। ਉਸ ਤੋਂ ਪਹਿਲਾਂ ਉਹਨਾਂ ਨੂੰ ਸਟੇਟ ਆਫ ਹਾਰਮੋਜ਼ ਜੋ ਆ ਉਹ ਖੋਲ੍ਹਣੀ ਪੈਣੀ ਹੈਗੀ ਆ। ਇਰਾਨ ਵਾਲਿਆਂ ਨੇ ਪਹਿਲਾਂ ਵੀ ਕਲੇਮ ਕੀਤਾ ਸੀ ਵੀ ਉਹਨਾਂ ਨੇ ਕਈ ਅਮਰੀਕਨ ਮਿਲਟਰੀ ਦੇ ਪਲੇਨ ਆ ਪਿਛਲੇ ਸਮਿਆਂ ਦੇ ਵਿੱਚ ਹਿੱਟ ਕੀਤੇ ਹੈਗੇ ਆ, ਪਰ ਹੋਣ ਵਾਲੀਆਂ ਜਿਹੜੀਆਂ ਪਿਕਚਰਸ ਆ ਉਹ ਆਲਰੇਡੀ ਉਹਨਾਂ ਨੇ ਜੋ ਡਿਬਰੀ ਹੈਗੀ ਆ ਉਸ ਫਾਈਟਰ ਜੈਟ ਦੀ ਉਹ ਸ਼ੋਅ ਕਰਨੀ ਸ਼ੁਰੂ ਕਰ ਦਿੱਤੀ ਹੈਗੀ ਆ। ਜੀ ਬਿਲਕੁਲ। ਇਸ ਮੌਕੇ ਜੇ ਹਰਜੋਤ ਸਿੰਘ ਜੀ ਦੇਖਿਆ ਜਾਵੇ ਦੁਨੀਆ ਦਾ ਸਭ ਤੋਂ ਐਡਵਾਂਸਡ ਫਾਈਟਰ ਜੈਟ F-35 ਜਿਸ ਦਾ ਇਹ ਦਾਅਵਾ ਕਰ ਰਹੇ ਇਰਾਨ ਵਾਲੇ ਤੇ ਹੁਣ ਦੇਖੋ 2 ਦਾ ਦਾਅਵਾ ਕਰ ਰਹੇ ਆ। ਇਹ ਕਹਿੰਦੇ ਵੀ ਇੱਕ ਕਹਿੰਦੇ ਵੀ ਬਚਾ ਲਿਆ ਤੇ ਇੱਕ ਕਹਿੰਦੇ ਵੀ ਜਿੰਦਾ ਹੈ। ਇਰਾਨ ਵਾਲਿਆਂ ਦੇ ਕੋਲ ਹੁਣ ਇਹਦੇ ਬਾਰੇ ਕੋਈ ਕਨਫਰਮੇਸ਼ਨ ਨਹੀਂ ਇਸ ਟਾਈਮ। ਹਰ ਇੱਕ ਜਣਾ ਆਪੋ ਆਪਣੀ ਗੱਲ ਕਰ ਰਹੇ ਆ, ਪਰ ਇਰਾਨ ਨੇ ਰੀਸੈਂਟਲੀ ਉਹ ਵੀਡੀਓਜ਼ ਜਿਹੜੀਆਂ ਸ਼ੇਅਰ ਕੀਤੀਆਂ ਆ ਜਿਹੜੇ ਰੈਸਕਿਊ ਮਿਸ਼ਨ US ਫਾਈਟਰ ਜੈਟ ਸ਼ਾਟ ਡਾਊਨ ਹੋਣ ਤੋਂ ਬਾਅਦ 'ਚ ਕੀਤਾ ਆ। ਪਰ ਕਮਾਲ ਦੀ ਗੱਲ ਆ, ਜੇ ਹਰਜੋਤ ਸਿੰਘ ਜੀ F-35 ਹੁੰਦਾ ਤਾਂ ਉਹਦੇ ਵਿੱਚ ਇੱਕ ਪਾਇਲਟ ਹੁੰਦਾ, ਉਹ 'ਚ 2 ਜਣੇ ਨਹੀਂ ਹੋ ਸਕਦੇ, ਉਹਦੇ ਵਿੱਚ ਇੱਕ ਹੀ ਕਰੂ ਮੈਂਬਰ ਹੁੰਦਾ ਆ। ਤੇ ਜੇ F-15 ਆ ਉਹਦੇ ਵਿੱਚ 2 ਸੀਟਾਂ ਹੁੰਦੀਆਂ ਆ। ਸੋ ਇਰਾਨ ਵਾਲੇ F-35 ਕਹੀ ਜਾਂਦੇ ਆ, ਪਰ ਜੇ ਉਹ 2 ਜਾਣੇ ਆ ਤੇ ਇੱਕ ਜਹਾਜ਼ ਸਿੱਟਿਆ ਆ ਤਾਂ ਫਿਰ ਜਿਹੜਾ ਹਰਜੋਤ ਸਿੰਘ ਜੀ F-15 ਹੋ ਸਕਦਾ ਆ, ਤੇ ਜੇ 2 ਜਹਾਜ਼ ਸਿੱਟੇ ਆ ਤਾਂ ਫਿਰ 2 F-35 ਵੀ ਜਿਹੜੇ ਹੋ ਸਕਦੇ ਆ। ਸੋ ਇਸ ਮੌਕੇ ਕਾਫੀ ਇਸ ਚੀਜ਼ ਨੂੰ ਲੈ ਕੇ ਕੋਈ ਕਨਫਰਮੇਸ਼ਨ ਨਹੀਂ ਆ ਰਹੀ, ਆਪੋ ਆਪਣੇ ਜਿਹੜੇ ਦਾਅਵੇ ਆ ਉਹ ਚੱਲ ਰਹੇ ਆ। ਪਰ ਇਹ ਬਹੁਤ ਹੀ ਨਮੋਸ਼ੀ ਵਾਲੀ ਜਿਹੜੀ ਗੱਲ ਅਮਰੀਕਾ ਦੇ ਲਈ ਹੈਗੀ ਆ ਵੀ ਇਰਾਨ ਜਿਹਦੇ ਕੋਲ ਕੋਈ ਇਦਾਂ ਦਾ ਸਿਸਟਮ ਨਹੀਂ ਆ, ਐਂਟੀ ਏਅਰਕ੍ਰਾਫਟ ਵਾਲਾ ਕੋਈ ਤਗੜਾ ਸਿਸਟਮ ਨਹੀਂ ਆ, ਹੀਟ ਸਿੰਕਿੰਗ ਜਿਹੜੀਆਂ ਉਸ ਦੀਆਂ ਡਰੋਨਸ ਤੇ ਮਿਜ਼ਾਈਲਸ ਆ ਉਹਦੇ ਵਰਤੋਂ ਦੇ ਨਾਲ ਥੋੜੇ ਦਿਨ ਪਹਿਲਾਂ ਵੀ ਕੁਝ ਵੀਕ ਪਹਿਲਾਂ ਵੀ F-35 ਨੂੰ ਨੁਕਸਾਨ ਪਹੁੰਚਿਆ ਸੀਗਾ।
ਉਹਨੇ ਫਲੇਅਰ ਛੱਡ ਕੇ ਤੇ ਆਪਣੇ ਆਪ ਨੂੰ ਮਸਾਂ ਜਿਹੜਾ ਉਹ ਬਚਾਇਆ ਸੀ ਤੇ ਸੇਫਲੀ ਲੈਂਡ ਤਾਂ ਜਿਹੜਾ ਉਹ ਹੋ ਗਿਆ ਸੀ, ਪਰ ਉਸ ਨੂੰ ਨੁਕਸਾਨ ਪਹੁੰਚਿਆ ਸੀਗਾ। ਪਰ ਇਸ ਵਾਰ ਤਾਂ ਇਹ ਜਿਹੜੇ ਜਹਾਜ਼ ਆ ਉਸ ਨੂੰ ਜੈਟ ਨੂੰ ਭੇਜਣ ਦੇ ਵਿੱਚ ਕਾਮਯਾਬ ਜਿਹੜੇ ਉਹ ਰਹੇ ਆ। ਸੋ ਅਮਰੀਕਾ ਦੇ ਦੁਆਰਾ ਉਸ ਪਾਇਲਟ ਨੂੰ ਰੈਸਕਿਊ ਕਰਨ ਦੇ ਲਈ ਕਈ ਹੈਲੀਕਾਪਟਰ ਤੇ ਹੋਰ ਜਹਾਜ਼ ਜਿਹੜੇ ਆ ਉੱਥੇ ਘੱਲੇ ਗਏ ਆ, ਤਾਂ ਜੋ ਇੱਕ ਕਿਸੇ ਨੂੰ ਜਿਹੜਾ ਉਹ ਰੈਸਕਿਊ ਕਰਾਇਆ ਜਾ ਸਕੇ। ਪਰ ਓਵਰਆਲ ਦੁਨੀਆ ਦੇ ਵਿੱਚ ਇਸ ਖਬਰ ਨੇ ਖਾਸੀ ਜਿਹੜੀ ਨਮੋਸ਼ੀ ਆ ਜਿਹੜੀ ਉਹ ਉਸ ਦੇ ਨਾਲ ਕਰ ਦਿੱਤੀ, ਜਿਹੜੀ ਉਹ ਹੈਗੀ ਆ। ਹੁਣ ਇਸ ਤੋਂ ਬਾਅਦ ਦੇ ਵਿੱਚ ਕੀ ਹੋਊਗਾ ਇਹ ਦੇਖਣ ਵਾਲੀ ਗੱਲ ਆ। ਹਰਜੋਤ ਸਿੰਘ ਜੀ, ਰਾਸ਼ਟਰਪਤੀ ਟਰੰਪ ਦੇ ਇਰਦ ਗਿਰਦ ਮੈਨੂੰ ਲੱਗਦਾ ਵੀ ਕਮਲਿਆਂ ਦਾ ਟੋਲਾ ਇਸ ਟਾਈਮ ਬੈਠਾ ਆ। ਉਹ ਉਹਨਾਂ ਨੂੰ ਉਹੀ ਗੱਲਾਂ ਸੁਣਾਈ ਜਾਂਦਾ ਆ ਜੋ ਉਹ ਸੁਣਨਾ ਚਾਹੁੰਦੇ ਆ, ਰਿਐਲਿਟੀ ਉਹਨਾਂ ਨੂੰ ਦੱਸ ਨਹੀਂ ਰਹੇ। ਜੋ ਸਿਚੁਏਸ਼ਨ ਬਣੀ ਪਈ ਆ ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ। ਅਮਰੀਕਾ ਦੀ ਮੇਬੀ 에ਅਰ ਸਟ੍ਰਾਈਕ ਦੀ ਪਾਵਰ ਬਹੁਤ ਚੰਗੀ ਹੋਵੇ, ਤਗੜੀ ਹੋਵੇ, ਪਰ ਇਰਾਨ ਵਾਲੇ ਕੱਲ ਤਾਂ ਯੂਐਸ ਦੀ ਇੰਟੈਲੀਜੈਂਸ ਆਪ ਮੰਨੀ ਆ ਵੀ ਅੱਧੇ ਤੋਂ ਵੱਧ ਮਿਜ਼ਾਈਲ ਤੇ ਡਰੋਨ ਜਿਹੜੇ ਦਾਗਣ ਦੀ ਸ਼ਮਤਾ ਅਜੇ ਵੀ ਇਰਾਨ ਦੇ ਕੋਲ ਹੈਗੀ, ਮੋਰ ਦੈਨ 50%। ਹੁਣ ਤੁਸੀਂ ਹਿਸਾਬ ਲਾ ਲਓ ਵੀ 5 ਹਫ਼ਤਿਆਂ ਦੇ ਵਿੱਚ ਤੁਸੀਂ ਆਹ ਕੁਛ ਕੀਤਾ, ਹੁਣ ਤੁਸੀਂ ਵਾਰ ਕ੍ਰਾਈਮ ਕਰਨ ਲੱਗ ਗਏ। ਨਾਲੇ ਉਹਨਾਂ ਦੇ ਜਿਹੜੇ ਹੈਗੇ ਆ ਸਿਵਿਲੀਅਨ ਇਨਫਰਾਸਟ੍ਰਕਚਰ, ਪੁੱਲ ਆ, ਦੂਜੇ ਪਲਾਂਟਸ ਆ, ਉਹਨਾਂ ਉੱਤੇ ਤੁਸੀਂ ਜਿਹੜਾ ਸੁੱਟਣ ਲੱਗੇ ਆ। ਇਹ ਕਰਕੇ ਇਹਦੇ ਨਾਲ ਫਾਇਦਾ ਕੋਈ ਨਹੀਂ ਆ। ਇਹ ਥੋੜੀ ਜੀ ਈਗੋ ਪ੍ਰਾਈਡ ਨੂੰ ਥੋੜਾ ਜਿਹਾ ਸਵਾਲੋ ਕਰਕੇ ਇਹ ਆਫ ਰੈਂਪ ਲੱਭ ਕੇ ਇੱਥੋਂ ਨਿਕਲਣ ਦੀ ਕਰਨ ਦੀ ਜਿਹੜੀ ਉਹ ਲੋੜ ਹੈਗੀ ਆ। ਇਰਾਨ ਦੇ ਵਿੱਚ ਰਜੀਮ ਚੇਂਜ ਕਰਨ ਦੀ ਜਿਹੜੀ ਇਹਨਾਂ ਦੀ ਕੋਸ਼ਿਸ਼ ਸੀ ਉਹ ਇਹਨਾਂ ਦੀ ਫੇਲ ਹੋ ਚੁੱਕੀ ਹੈ ਇਸ ਟਾਈਮ, ਜੋ ਇਹ ਕਹਿ ਰਹੇ ਆ। ਤੇ ਹੁਣ ਅਮਰੀਕੀ ਜਿਹੜੇ ਉਹ ਮਰਵਾਉਣ ਨੂੰ ਜਿਹੜੇ ਕਾਲੇ ਪਏ ਆ, ਇਜ਼ਰਾਈਲ ਦੇ ਲਈ ਤੁਸੀਂ ਲੜਾਈ ਲੜਨ ਦੇ ਲਈ ਕਾਲੇ ਹੋ ਗਏ ਆ। 13 ਬੰਦੇ ਆਲਰੇਡੀ ਤੁਸੀਂ ਮਰਵਾ ਰਹੇ ਆ। ਐਡੇ ਟੌਪ ਦੇ ਜਿਹੜੇ ਜਹਾਜ਼ ਆ ਉਹ ਤੁਸੀਂ ਸਟਵਾ ਲਏ ਆ। 80 ਤੋਂ 110 ਮਿਲੀਅਨ ਡਾਲਰ ਦਾ ਇੱਕ ਜਹਾਜ਼ ਆਉਂਦਾ ਹੈ ਹਰਜੋਤ ਸਿੰਘ ਜੀ, ਜਿਹੜਾ F-35 ਜਹਾਜ਼ ਹੈਗਾ ਆ। ਇਹਦੀਆਂ ਵੀ ABC 3 ਵੇਰੀਐਂਟਸ ਦੇ ਵਿੱਚ ਆਉਂਦਾ ਆ, 에ਅਰ ਫੋਰਸ, ਮਰੀਨਸ ਤੇ ਕੈਰੀਅਰ ਫਲੀਟਸ ਦੇ ਲਈ ਵਰਤਣ ਦੇ ਲਈ। ਸੋ ਜਨਰੇਸ਼ਨ 5 ਲੌਕਹੀਡ ਮਾਰਟਿਨ ਦਾ ਇਹ F-35 ਜਹਾਜ਼ ਆ, ਜਿਸ ਦੀ ਜਿਹੜੀ ਸ਼ਮਤਾ ਆ ਇੰਟਰਨਲ ਤੇ ਐਕਸਟਰਨਲ ਵੈਪਨ ਪੇਲੋਡ 8000 ਕਿਲੋ ਤੱਕ ਦੀ ਜਾਂ 18000 ਪਾਉਂਡ ਤੱਕ ਦੀ ਜਿਹੜੀ ਆ ਉਹ ਸ਼ਮਤਾ ਦੇ ਨਾਲ ਜਿਹੜਾ ਉਹ ਜਾਂਦਾ ਆ। ਸੋ ਕੁੱਲ 15.7 ਮੀਟਰ ਲੰਬਾ, 10.7 ਮੀਟਰ ਇਸ ਦਾ ਜਿਹੜਾ ਉਹ ਕਹਿ ਸਕਦੇ ਆ ਵੀ ਵਿੰਗ ਸਪੈਨ ਆ। ਤੇ ਐਮਟੀ ਵੇਟ ਇਹਦਾ ਖੁਦ ਜੇ ਇਹਦੇ ਵਿੱਚ ਕੋਈ ਵਾਰਹੈਡ ਨਾ ਹੋਵੇ ਤਾਂ ਤਕਰੀਬਨ 13,290 ਕਿਲੋ ਜਾਂ ਤਕਰੀਬਨ 30,000 ਪਾਉਂਡ ਇਸ ਜਿਹੜਾ ਜੈਟ ਦਾ ਭਾਰ ਜਿਹੜਾ ਉਹ ਹੁੰਦਾ ਆ। ਸੋ ਟੌਪ ਦਾ ਜਹਾਜ਼ ਉਹ ਆਪਣੀਆਂ ਹੀਟ ਸਿੰਕਿੰਗ ਮਿਜ਼ਾਈਲ ਦੇ ਨਾਲ ਸਿੱਟ ਲੈਣ, ਇਹ ਬੜੀ ਇੱਕ ਮਾੜੀ ਜਿਹੜੀ ਉਹ ਗੱਲ ਜਿਹੜੀ ਉਹ ਹੈਗੀ ਆ। ਇੱਕ ਚੀਜ਼ ਵਾਪਰੀ ਆ ਹਰਜੋਤ ਸਿੰਘ ਜੀ, ਸੂਜੀ ਵਾਇਲਸ ਜਿਹੜੀ ਚੀਫ ਆਫ ਸਟਾਫ ਆ ਰਾਸ਼ਟਰਪਤੀ ਟਰੰਪ ਦੀ, ਉਹਨਾਂ ਨੇ ਹੁਣ ਆਲੇ ਦੁਆਲੇ ਲੋਕਾਂ ਨੂੰ ਇਕੱਠੇ ਕਰਕੇ ਜਿਹੜਾ ਉਹ ਦੱਸ ਰਹੇ ਆ ਵੀ ਭਾਈ ਤੁਸੀਂ ਇਹ ਦੇਖੋ ਵੀ ਤੁਹਾਡੇ ਨੰਬਰ ਸਿੰਕ ਕਰ ਗਏ ਆ, ਤੁਹਾਡੀ ਲੋਕਾਂ ਦੇ ਵਿੱਚ ਇਸ ਟਾਈਮ ਬਦਖੋਈ ਪੂਰੀ ਹੋ ਰਹੀ ਆ। ਤੇ ਤੁਹਾਡੇ ਆਲੇ ਦੁਆਲੇ ਜਿਹੜੇ ਲੋਕ ਆ ਸਿਰਫ ਜੀ ਹਜੂਰ ਕਰਨ ਵਾਲੇ ਜਿਹੜੇ ਇਸ ਟਾਈਮ ਬੈਠੇ ਹੈਗੇ ਆ, ਤੇ ਉਹਦਾ ਫਾਇਦਾ ਤੁਹਾਨੂੰ ਕੋਈ ਨਹੀਂ ਆ, ਇਵੈਂਚੁਅਲੀ ਨੁਕਸਾਨ ਹੋਣਾ ਆ। ਸੇ 2 ਵੀਕ ਦੀ ਜਿਹੜੀ ਇਹਨਾਂ ਨੇ ਕੱਲ ਗੱਲ ਆਖੀ ਆ ਟਰੰਪ ਹੋਣਾ ਨੇ ਭਾਸ਼ਣ ਦੇ ਵਿੱਚ ਪਰਸੋਂ, ਉਹ ਸਟ੍ਰੈਟਜੀ ਨਹੀਂ ਆ, ਉਹ ਇੱਕ ਐਗਜ਼ਿਟ ਪਲਾਨ ਆ ਵੀ ਹੁਣ ਭਾਈ ਇੱਥੋਂ ਨਿਕਲੀਏ, ਕੰਮ ਜ਼ਿਆਦਾ ਜਿਹੜਾ ਉਹ ਖਰਾਬ ਹੋ ਚੁੱਕਾ ਆ। ਪਰ ਅਫਸੋਸ ਜਿਹੜੇ ਨਾਲ ਹਰਜੋਤ ਸਿੰਘ ਜੀ ਕਹਿਣਾ ਜਿਹੜਾ ਉਹ ਪੈ ਰਿਹਾ ਆ ਵੀ ਇਸ ਟਾਈਮ ਨਮੋਸ਼ੀ ਦਾ ਸਬਬ ਇਹ ਜਿਹੜੀ ਵਾਰ ਆ, ਇਹ ਕੌਨਫਲਿਕਟ ਬਣੀ ਆ। ਜਿਹੜੀ ਇਜ਼ਰਾਈਲ ਦੇ ਲਈ ਤੁਸੀਂ ਲੜਨ ਜਿਹੜੀ ਉੱਥੇ ਚਲੇ ਗਏ ਆ ਉਹ ਚੰਗੇ ਭਲੇ ਆ, ਉਹਨਾਂ ਨੇ ਤੁਹਾਨੂੰ ਉਂਗਲ ਫੜ ਕੇ ਜਿਹੜਾ ਉੱਥੇ ਲੜਾਈ ਦੇ ਵਿੱਚ ਨਾਲ ਲੈ ਗਏ ਆ, ਜਦ ਕਿ ਤੁਹਾਡਾ ਕੈਂਪੇਨ ਪੂਰਾ ਟਰੰਪ ਹੋਣਾ ਦਾ ਇਸ ਦੇ ਉੱਤੇ ਚੱਲਿਆ ਸੀ ਨੋ ਨਿਊ ਵਾਰਸ, ਮੈਨੂੰ ਜੀ ਨੋਬਲ ਪੀਸ ਪ੍ਰਾਈਜ਼ ਦਿਓ, ਮੈਂ ਜੀ ਇੰਨੀਆਂ ਲੜਾਈਆਂ ਰਕਾਤੀਆਂ। ਤੇ ਹੁਣ ਤੁਸੀਂ ਦੇਖੋ ਕਿੱਥੇ ਤੱਕ ਆ ਕੇ ਜਿਹੜੇ ਉਹ ਪਹੁੰਚ ਗਏ ਆ, ਤੇ ਸਿਵਿਲੀਅਨ ਇਨਫਰਾਸਟ੍ਰਕਚਰ ਦੇ ਉੱਤੇ ਖੁਦ ਤੱਕ ਜਾ ਕੇ ਹੁਣ ਤੁਸੀਂ ਸਿਵਿਲੀਅਨ ਇਨਫਰਾਸਟ੍ਰਕਚਰ ਦੇ ਉੱਤੇ ਹਮਲਾ ਕਰਨ ਨੂੰ ਜਿਹੜਾ ਉਹ ਕਾਲੇ ਹੋਏ ਪਏ ਆ। ਇਹ ਗੱਲ ਜਿਹੜੀ ਆ ਆਮ ਲੋਕਾਂ ਦੇ ਵੀ ਹਲਕ ਚੋਂ ਨਹੀਂ ਉਤਰਦੀ ਹੈਗੀ। ਹੈਕਸਤ ਜਿਹੜਾ ਉਹ ਸੈਕਟਰੀ ਆਫ ਬਾਰ ਆ, ਉਹ ਜਨਰਲਾਂ ਨੂੰ ਹੁਣ ਫਾਇਰ ਕਰਨਾ ਉਹਨਾਂ ਨੇ ਸ਼ੁਰੂ ਕਰ ਦਿੱਤਾ ਹੈਗਾ ਆ। ਕਹਿੰਦੇ ਵੀ ਚੀਫ ਆਫ ਸਟਾਫ ਜਨਰਲ ਰੈਂਡੀ ਜਾਰਜ 61 ਸਾਲਾਂ ਦਾ, ਉਹਦੇ ਤੇ ਪ੍ਰੈਸ਼ਰ ਇੰਨਾ ਪਾਇਆ ਉਹਨੂੰ ਹੁਣ ਜਿਹੜਾ ਰਿਜ਼ਾਈਨ ਕਰਨਾ ਪਿਆ ਹੈਗਾ ਆ। ਰਿਜ਼ਾਈਨ ਕਰਵਾਤਾ, ਕਹਿੰਦੇ ਨਾਲ ਰਿਜ਼ਾਈਨ ਕਰ ਤੇ ਨਾਲ ਰਿਟਾਇਰ ਹੋ ਜੀ। ਪੈਂਟਾਗਨ ਦੇ ਸਪੋਕਸਮੈਨ ਸ਼ਾਨ ਪਾਰਨੈਲ ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਹੈ ਵੀ ਜਨਰਲ ਰੈਂਡੀ ਜਾਰਜ ਰਿਟਾਇਰ ਹੋ ਰਿਹਾ ਉਸ ਪੋਜੀਸ਼ਨ ਤੋਂ, ਜੋ ਕਿ 41st ਚੀਫ ਆਫ ਸਟਾਫ ਆਫ ਆਰਮੀ ਸੀਗਾ, ਇਫੈਕਟਿਵ ਇਮੀਡੀਏਟਲੀ। ਤੇ ਡਿਪਾਰਟਮੈਂਟ ਆਫ ਵਾਰ ਜੋ ਆ ਉਹਨਾਂ ਦੀਆਂ ਸਰਵਿਸਿਜ਼ ਲਈ
ਜਿਹੜੀ ਧੰਨਵਾਦ ਕਰਦੀ ਹੈਗੀ ਆ। ਪਰ ਆਰਮੀ ਦੇ ਵਿੱਚ ਲੋਕ ਕਈ ਅਪਸੈਟ ਆ ਵੀ ਇੰਨੇ ਲੰਮੇ ਸਮੇਂ ਤੋਂ ਜਿਹੜਾ ਜਨਰਲ ਸੀ ਉਹਨੂੰ ਤੁਸੀਂ ਤੋੜ ਦਿੱਤਾ ਹੈਗਾ ਆ। ਹੁਣ ਉਹਦੀ ਜਗ੍ਹਾ ਤੇ ਕ੍ਰਿਸਟੋਫਰ ਲਾਨੇਵੇ ਉਹਨੂੰ ਲੈ ਆਏ ਹੈਗੇ ਆ। ਉਹਦੇ ਬਾਰੇ ਹਜੇ ਡਿਟੇਲ ਆ ਨਹੀਂ ਰਹੀ ਕੌਣ ਹੈਗਾ ਆ, ਪਰ ਉਹ ਹੁਣ ਐਕਟਿੰਗ ਚੀਫ ਆਫ ਸਟਾਫ ਜੋ ਆ ਉਹ ਇਹ ਕਹਿ ਰਹੇ ਆ ਵੀ ਹੁਣ ਨਵੇਂ ਜਿਹੜੇ ਜਨਰਲ ਆ ਉਹ ਕ੍ਰਿਸਟੋਫਰ ਲਾ ਨੇਵੇ ਹੋਣਗੇ। ਤੇ ਜਿਸ ਤਰ੍ਹਾਂ ਤੁਸੀਂ ਸੂਜੀ ਵਾਇਲਸ ਦੀ ਗੱਲ ਕੀਤੀ ਸੀ, ਸੂਜੀ ਵਾਇਲਸ ਸਰੋਤਿਆਂ ਨੂੰ ਦੱਸਦੀ ਜਾਈਏ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੀ ਚੀਫ ਆਫ ਸਟਾਫ ਆ। ਸੋ ਇੱਕ ਦਿਨ ਉਹਨਾਂ ਨੇ ਮੀਟਿੰਗ ਕੀਤੀ, ਮੀਟਿੰਗ ਕਰਕੇ ਪ੍ਰੈਜ਼ੀਡੈਂਟ ਦੇ ਸਾਹਮਣੇ ਸਾਰਿਆਂ ਨੂੰ ਦੱਸਿਆ ਵੀ ਆ ਜਿਹੜੇ ਤੁਹਾਨੂੰ ਨਾ ਪੰਪ ਦੇ ਰਹੇ ਆਲੇ ਦੁਆਲੇ ਬੰਦੇ, ਇਹ ਇਹਨਾਂ ਨੂੰ ਰਿਐਲਿਟੀ ਨਹੀਂ ਪਤਾ ਹੈਗੀ। ਰਿਐਲਿਟੀ ਇਹ ਆ ਵੀ ਇਸ ਜੰਗ ਦੇ ਨਾਲ ਤੁਹਾਡੇ ਜਿਹੜੇ ਨੰਬਰਸ ਆ, ਰੇਟਿੰਗਸ ਆ, ਉਹ ਬਹੁਤ ਡਾਊਨ ਜਾ ਰਹੀ ਆ, ਗੈਸ ਦੀਆਂ ਕੀਮਤਾਂ ਉੱਪਰ ਜਾ ਰਹੀਆਂ, ਅਮਰੀਕਨ ਕ੍ਰਸ਼ ਹੋ ਰਹੇ ਹੈਗੇ ਆ, ਤੇ ਜਿਹੜੇ ਤੁਹਾਡੇ ਆਲੇ ਦੁਆਲੇ ਲੋਕ ਆ ਨਾ ਉਹ ਤੁਹਾਨੂੰ ਜਿੱਦਾਂ ਸ਼ੂਗਰ ਕੋਟ ਕਰ ਰਹੇ ਹੈਗੇ ਆ, ਉਹ ਸਿਰਫ ਤੁਹਾਨੂੰ ਮਸਾਲਾ ਹੀ ਲਾ ਰਹੇ ਹੈਗੇ ਆ। ਸੋ ਉਹਨਾਂ ਨੇ ਜਿਹੜਾ ਕਲੀਗਸ ਆ ਉਹਨਾਂ ਦੇ ਹੋਰ ਵੀ ਉਹਨਾਂ ਨੂੰ ਵੀ ਇਹ ਕਿਹਾ ਵੀ ਤੁਸੀਂ ਬਿਲਕੁਲ ਸਹੀ ਇਨਫੋਰਮੇਸ਼ਨ ਦਿਓ ਬੌਸ ਨੂੰ, ਵੀ ਇਨਸਟੈਡ ਆਫ ਟੈਲਿੰਗ ਹਿਮ ਵਟ ਹੀ ਵਾਂਟਸ ਟੂ ਹੀਅਰ। ਇਹ ਨਾ ਕਹੋ ਵੀ ਜੋ ਸੁਣਨਾ ਚਾਹੁੰਦੇ ਵੀ ਹਾਂ ਠੀਕ ਆ ਅਸੀਂ ਫੱਟੇ ਚੱਕ ਰਹੇ ਆ ਅਸੀਂ, ਹਨਾ, ਇਹ ਨਾ ਕਰੋ। ਪਰ ਜੋ ਰਿਐਲਿਟੀ ਆ ਉਹ ਉਹਨਾਂ ਨੂੰ ਦੱਸੋ। ਸੋ ਇਸ ਤੋਂ ਬਾਅਦ ਜੋ ਅਪ੍ਰੈਲ ਪਹਿਲੀ ਨੂੰ ਫਿਰ ਸਟੇਟਮੈਂਟ ਜਿਹੜੀ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੀ ਆਈ ਆ ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਸੀ ਵੀ ਅਸੀਂ ਆਲਰੇਡੀ ਜਿਹੜਾ ਇਰਾਨ ਨੂੰ ਸਟੋਨ ਏਜਸ ਦੇ ਵਿੱਚ ਭੇਜ ਦਿੱਤਾ ਹੈਗਾ ਆ। ਤੇ ਉਹ ਤੋਂ ਬਾਅਦ ਜਿਹੜੀ ਟੋਨ ਉਹਨਾਂ ਦੀ ਹੁਣ ਚੇਂਜ ਹੋਣੀ ਸ਼ੁਰੂ ਹੋ ਗਈ ਆ। ਜਿਹੜੇ ਵਾਈਸ ਪ੍ਰੈਜ਼ੀਡੈਂਟ ਜੇਡੀ ਵੈਂਸ ਆ ਉਹ ਵੀ ਜਿਹੜਾ ਸੀਜ਼ ਫਾਇਰ ਟਰਮਸ ਦੀ ਜਿਹੜੀ ਆ ਗੱਲਬਾਤ ਕਰ ਰਹੇ ਹੈਗੇ ਆ। ਸੋ 2 ਤੋਂ 3 ਵੀਕ ਦਾ ਜਿਹੜਾ ਟਾਈਮ ਲਾਈਨ ਦਿੱਤਾ ਗਿਆ ਆ ਐਗਜ਼ਿਟ ਦਾ। ਸੋ ਇਹ ਕਹਿੰਦੇ ਵੀ ਜੇ ਮਿਸ ਵਾਈਲਸ ਇਹ ਵਿੱਚ ਨਾ ਦੀ ਪੂਰੀ ਰਿਐਲਿਟੀ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੂੰ ਨਾ ਦੱਸਦੀ ਤੇ ਜਿਹੜੇ ਇਹ ਜਿਹੜੀ ਜੰਗ ਆ ਇਦਾਂ ਹੀ ਚੱਲਦੀ ਰਹਿਣੀ ਸੀ। ਹਜੇ ਰੁਕੀ ਤਾਂ ਨਹੀਂ, ਪਰ ਹੁਣ ਲੱਗਦਾ ਵੀ ਸਲੋ ਡਾਊਨ ਜ਼ਰੂਰ ਹੋ ਰਹੀ ਆ, ਰੋਕੂਗੇ ਜ਼ਰੂਰ। ਪਰ ਹੁਣ ਅੱਜ ਦਾ ਜਿਹੜਾ ਇੱਕ ਜਿਹੜਾ ਫਾਈਟਰ ਜੈਟ ਡਾਊਨ ਹੋਇਆ ਹੈਗਾ ਜਿਹੜਾ ਕਨਫਰਮ ਹੋ ਚੁੱਕਾ ਆ, ਉਹ ਇੱਕ ਹੋਰ ਇਸ ਜੰਗ ਦੇ ਵਿੱਚ ਨਮੋਸ਼ੀ ਦਾ ਕਾਰਨ ਬਣੂਗਾ। ਜੀ ਬਿਲਕੁਲ। ਸੋ ਪਰ ਲੀਡਰ ਦੀ ਹਰਜੋਤ ਸਿੰਘ ਜੀ ਪਛਾਣ ਤਾਂ ਉੱਥੇ ਹੀ ਹੁੰਦੀ ਆ ਨਾ, ਵੀ ਜੇ ਉਹ ਸ਼ੂਗਰ ਕੋਟ ਕਰਕੇ ਵੀ ਦੱਸ ਰਹੇ ਤਾਂ ਰਿਐਲਿਟੀ ਉਹਨਾਂ ਨੂੰ ਪਤਾ ਹੋਵੇ। ਉਹ ਕਹਿੰਦੇ ਵੀ ਸਵੇਰੇ ਉੱਠਦਿਆਂ ਹੀ ਉਹ ਯੂਐਸ ਸੈਂਟਕੌਮ ਦੀਆਂ ਵੀਡੀਓ ਦੇਖਣ ਲੱਗ ਜਾਂਦੇ ਆ ਵੀ ਆ ਇੱਥੇ ਬਰੂਦ ਦੇ ਨਾਲ ਅਸੀਂ ਉਹ ਢਾਤਾ, ਅਸੀਂ ਉਹ ਕਰਤਾ। ਪਰ ਮਹਾਰਾਜ ਪ੍ਰੈਜ਼ੀਡੈਂਟ ਵਾਲੀ ਗੱਲ ਵੀ ਜਿਹੜੀ ਉਹ ਹੁਣ ਕੋਈ ਕਰਕੇ ਜਿਹੜੀ ਉਹ ਦਿਖਾਓ। ਇਹ ਥੋੜਾ ਜਿਹਾ ਇਹਨਾਂ ਦੇ ਜਿਹੜੇ ਪ੍ਰੋਪਾਗੈਂਡਿਸਟ ਆਲੇ ਦੁਆਲੇ ਆ, ਨੀਓਕੌਨਸ ਆ, ਵਾਰਮੌਂਗਰਸ ਆ, ਉਹਨਾਂ ਤੋਂ ਬਾਹਰ ਨਿਕਲ ਕੇ ਜਿਹੜਾ ਉਹ ਦੇਖੋ ਵੀ ਲੋਕ ਰਿਐਲਿਟੀ ਦੇ ਵਿੱਚ ਕੀ ਜਿਹੜੇ ਉਹ ਕਹਿ ਰਹੇ ਆ। ਮੈਜੋਰਿਟੀ ਅਮਰੀਕਨਸ ਦੀ ਇੱਛਾ ਦੇ ਉਲਟ ਹਰਜੋਤ ਸਿੰਘ ਜੀ ਈਰਾਨ ਦੇ ਉੱਤੇ ਹਮਲਾ ਹੁੰਦਾ ਆ ਤੇ ਉਹ ਉਸ ਨੂੰ ਜਿਹੜਾ ਹੁਣ ਅੱਗੇ ਤੋਂ ਅੱਗੇ ਜਿਹੜਾ ਉਹ ਵਧਾਇਆ ਜਿਹੜਾ ਉਹ ਜਾ ਰਿਹਾ ਹੈਗਾ। ਸੋ ਇਹ ਆਪਾਂ ਨੂੰ ਦੇਖਣ ਵਾਲੀ ਚੀਜ਼ ਜਿਹੜੀ ਉਹ ਦੇਖਣੀ ਪੈਣੀ ਆ। ਉਧਰ ਈਰਾਨ ਦਾ ਮੀਡੀਆ ਇਹ ਵੀ ਰਿਪੋਰਟ ਕਰ ਰਿਹਾ ਵੀ ਇੱਕ ਤਹਿਰਾਨ ਦੇ ਰੈਜ਼ੀਡੈਂਸ਼ੀਅਲ ਇਲਾਕੇ ਦੇ ਵਿੱਚ ਸਟ੍ਰਾਈਕ ਤੋਂ ਬਾਅਦ 'ਚ 3 ਜਾਣਿਆਂ ਦੀ ਉੱਥੇ ਮੌਤ ਜਿਹੜੀ ਉਹ ਹੋਈ ਹੈਗੀ ਆ। ਸੋ ਹੁਣ ਦੇਖਦੇ ਹਾਂ ਕਿ ਕੀ ਹੁੰਦਾ ਆ। ਉਧਰ ਸਟੇਟ ਆਫ ਹਾਰਮੁਜ਼ ਦੇ ਉੱਤੇ ਈਰਾਨ ਨੇ ਆਪਣਾ ਜਿਹੜਾ ਸ਼ਿਕੰਜਾ ਆ ਉਹ ਅਜੇ ਤੱਕ ਕੱਸ ਕੇ ਰੱਖਿਆ ਹੈਗਾ ਆ। ਇਹ ਹੁਣ ਦੇਖਣਾ ਪਊਗਾ ਉਸ ਦੇ ਵਿੱਚ ਵੀ ਕਦੋਂ ਤੱਕ ਇਹ ਦੁਬਾਰਾ ਓਪਨ ਹੋਣ ਦੀ ਗੱਲ ਜਿਹੜੀ ਉਹ ਆਵੇਗੀ। ਕਤਰ ਹੁਣੇ ਰਿਪੋਰਟ ਕਰ ਰਿਹਾ ਵੀ ਕਈ ਜਿਹੜੇ ਡਰੋਨ ਮਿਜ਼ਾਈਲਸ ਆ ਉਹਨਾਂ ਨੂੰ ਇੰਟਰਸੈਪਟ ਉਹਨਾਂ ਨੇ ਕੀਤਾ ਹੈਗਾ ਆ। ਸਾਊਦੀ ਅਰੇਬੀਆ ਤੋਂ ਹਰਜੋਤ ਸਿੰਘ ਜੀ ਰਿਪੋਰਟ ਆ ਰਹੀ ਆ ਵੀ ਜਿਹੜਾ ਉੱਥੇ ਗੁਰਦੁਆਰਾ ਸਾਹਿਬ ਸੀ ਉਹਨਾਂ ਨੇ ਨੂੰ ਵੀ ਬੰਦ ਕਰਨ ਦੇ ਉਹਨਾਂ ਨੇ ਹੁਕਮ ਜਿਹੜੇ ਉਹ ਦੇ ਦਿੱਤੇ ਆ ਉੱਥੋਂ ਦੀ ਸਰਕਾਰ ਨੇ। ਕਿਉਂਕਿ ਈਰਾਨ ਦੇ ਜੇ ਸਿਵਿਲੀਅਨ ਇਨਫਰਾਸਟ੍ਰਕਚਰ ਦੇ ਉੱਤੇ ਹਮਲਾ ਹੋਇਆ ਤਾਂ ਈਰਾਨ ਜਵਾਬੀ ਕਾਰਵਾਈ 'ਚ ਗਲਫ ਮੁਲਕਾਂ ਦੇ ਖਾਸ ਕਰਕੇ ਜਿਹੜੀਆਂ ਅਮਰੀਕਨ ਕੰਪਨੀਜ਼ ਹੈਗੀਆਂ ਆ ਉਹਨਾਂ ਉੱਤੇ ਜਿਹੜੇ ਹਮਲੇ ਆ ਉਹ ਕਰ ਸਕਦਾ। ਕੱਲ ਉਹਨਾਂ ਨੇ ਇਹ ਜਿਹੜੀ ਚੇਤਾਵਨੀ ਦਿੱਤੀ ਜਿਹੜੀ ਉਹ ਸੀਗੀ। ਸੋ ਇਹ ਸਿਚੁਏਸ਼ਨ ਇਸ ਟਾਈਮ ਜਿਹੜੀ ਉਹ ਬਣੀ ਪਈ ਹੈਗੀ ਆ। ਉਧਰ ਲੈਬਨਾਨ ਦੇ ਵੱਲੋਂ ਇਜ਼ਰਾਈਲ ਦੇ ਵੱਲ ਨੂੰ ਜਿਹੜੇ ਰਾਕਟਸ ਆ ਉਹ ਦਾਗੇ ਜਿਹੜੇ ਉਹ ਜਾ ਰਹੇ ਹੈਗੇ ਆ। ਸੋ ਇਹਦੇ ਵਿੱਚ ਦੇਖਣਾ ਜਿਹੜਾ ਉਹ ਹੋਊਗਾ। ਸੋ ਉਧਰ ਜਿਹੜੇ ਹਰਜੋਤ ਸਿੰਘ ਜੀ ਰੈਸਕਿਊ ਮਿਸ਼ਨ ਦੇ ਵਿੱਚ ਹੈਲੀਕਾਪਟਰ ਘੱਲੇ ਸੀਗੇ, ਈਰਾਨ ਹੁਣ ਇਹ ਦਾਵਾ ਕਰ ਰਿਹਾ ਆ ਵੀ ਉਸ ਇੱਕ ਹੈਲੀਕਾਪਟਰ ਨੂੰ ਵੀ ਪ੍ਰੋਜੈਕਟਾਈਲ ਦੇ ਨਾਲ ਹਿੱਟ ਕੀਤਾ ਜਿਹੜਾ ਉਹ ਗਿਆ ਹੈਗਾ ਆ। ਸੋ ਇਹ ਵੀ ਇਸ ਟਾਈਮ ਪਤਾ ਲੱਗਾ ਆ। ਉਧਰ ਇਜ਼ਰਾਈਲ ਦੇ ਦੁਆਰਾ ਲੈਬਨਾਨ ਦੇ ਵਿੱਚ ਵੀ ਜਿਹੜੇ ਵਾਰ ਕ੍ਰਾਈਮ ਆ ਉਹ ਚੱਲ ਰਹੇ ਨੇ ਤੇ ਉਹਨਾਂ ਨੇ ਵੀ ਜਿਹੜੇ ਬ੍ਰਿਜਿਸ ਆ ਉਹਨਾਂ ਨੂੰ ਤੋੜਨਾ ਜਿਹੜਾ ਉਹ ਸ਼ੁਰੂ ਕਰ ਦਿੱਤਾ ਹੈਗਾ ਆ।
ਉਧਰ ਇਜ਼ਰਾਈਲ ਦੀ ਜਿਹੜੀ ਆਰਮੀ ਆ ਬੇਰੂਟ ਤੇ ਤਹਿਰਾਨ ਯਾਨੀ ਕਿ ਲੈਬਨਾਨ ਤੇ ਈਰਾਨ ਦੇ ਵਿੱਚ ਲਗਾਤਾਰ ਉੱਥੋਂ ਦੇ ਇਨਫਰਾਸਟ੍ਰਕਚਰ ਦੇ ਉੱਤੇ ਹਮਲੇ ਕਰਨੇ ਜਿਹੜੇ ਉਹ ਸ਼ੁਰੂ ਕਰ ਚੁੱਕੀ ਹੈਗੀ ਆ। ਪਰ ਓਵਰਆਲ ਜਿਹੜੀ ਹਰਜੋਤ ਸਿੰਘ ਜੀ ਇਸ ਪੂਰੀ ਲੜਾਈ ਦੇ ਵਿੱਚ ਅੱਜ ਦੇ ਦਿਨ ਜਦੋਂ ਆਪਾਂ ਤੁਹਾਡੇ ਨਾਲ ਗੱਲ ਕਰ ਰਹੇ ਹਾਂ ਤੇ ਅਮਰੀਕਾ ਦਾ ਜਿਹੜਾ ਫਾਈਟਰ ਜੈਟ ਭੇਦ ਲਿਆ ਆ, ਸਿੱਟ ਲਿਆ ਆ ਈਰਾਨ ਵਾਲਿਆਂ ਨੇ, ਉਹ ਇੱਕ ਬਹੁਤ ਵੱਡੀ ਜਿਹੜੀ ਆ ਉਹ ਖਬਰ ਬਣ ਕੇ ਜਿਹੜਾ ਉਹ ਆ ਗਿਆ ਆ। ਯੂਐਸ ਕਿੱਦਾਂ ਰਿਸਪੌਂਡ ਕਰਦਾ ਆ ਅਗਲੇ ਕੁਝ ਘੰਟਿਆਂ ਦੇ ਵਿੱਚ ਪਤਾ ਲੱਗੂਗਾ। ਇੱਕ ਸਕਾਲਰ ਹੈਗੇ ਨੇ ਮਿਡਲ ਈਸਟ ਪ੍ਰੋਗਰਾਮ ਦੇ ਕਾਰਨੇਜੀ ਐਂਡੋਮੈਂਟ ਇੰਟਰਨੈਸ਼ਨਲ ਪੀਸ ਇਨ ਵਾਸ਼ਿੰਗਟਨ ਡੀਸੀ ਦੇ ਵਿੱਚ, ਕਹਿੰਦੇ ਵੀ ਜੇ ਉਹਨਾਂ ਨੇ ਤਾਂ ਪਾਇਲਟ ਲੱਭ ਲਏ ਜਾਂ ਕੋਈ ਕੈਪਚਰ ਕਰ ਲਿਆ ਤੇ ਉਹਨਾਂ ਨੂੰ ਟੀਵੀ ਦੇ ਉੱਤੇ ਲੈ ਆਂਦਾ, ਤਾਂ ਕਹਿੰਦੇ ਵੀ ਇਹ ਯੂਐਸ ਦੇ ਲਈ ਤੇ ਅਮਰੀਕਨ ਲੋਕਾਂ ਦੇ ਲਈ ਬੜੀ ਇੱਕ ਇਨਕ੍ਰੈਡੀਬਲੀ ਬੈਡਲੀ ਜਿਹੜੀ ਸਿਚੁਏਸ਼ਨ ਜਾਊਗੀ। ਤੇ ਜਿਹੜੀ ਇਸ ਟਾਈਮ ਐਵੇਂ ਪੱਟ ਤੇ ਥਾਪੀਆਂ ਮਾਰਨ ਦੀ ਐਡਮਿਨਿਸਟ੍ਰੇਸ਼ਨ, ਉਹਨਾਂ ਦੀ ਬਹੁਤ ਜ਼ਿਆਦਾ ਨਮੋਸ਼ੀ ਜਿਹੜੀ ਇਸ ਦੇ ਵਿੱਚ ਜਿਹੜੀ ਉਹ ਹੋ ਜਾਊਗੀ। ਸੋ ਕਾਫੀ ਐਰੈਟਿਕ ਟਾਈਮ ਪਾਲਿਸੀ ਲੈਵਲ ਦੇ ਉੱਤੇ ਅਮਰੀਕਾ ਦੇ ਵਿੱਚ ਵੀ ਇਸ ਦਾ ਹੁਣ ਰਿਐਕਸ਼ਨ ਕਿੱਦਾਂ ਦਾ ਜਿਹੜਾ ਉਹ ਦੇਖਣ ਨੂੰ ਮਿਲੂਗਾ। ਸੋ ਇਹ ਹੁਣ ਦੇਖਣ ਵਾਲੀ ਗੱਲ ਆ। ਉਧਰ ਯੂਕੇ ਨੇ ਆਪਣੇ ਡਰੋਨ ਡਿਫੈਂਸ ਸਿਸਟਮ ਆ ਉਹ ਗਲਫ ਵਾਲੇ ਮੁਲਕਾਂ ਨੂੰ ਵੇਚਣੇ ਜਿਹੜੇ ਸ਼ੁਰੂ ਕੀਤੇ ਆ। ਇਹ ਡਿਫੈਂਸ ਸਿਸਟਮ ਜਿਸ ਦਾ ਨਾਮ ਰੈਪਿਡ ਰੇਂਜਰ ਆ, ਸ਼ਾਰਟ ਰੇਂਜ ਸਿਸਟਮ ਆ, ਜਿਹੜਾ ਕਿ ਡਿਜ਼ਾਈਨ ਕੀਤਾ ਗਿਆ ਆ ਜਿਹੜੇ ਡਰੋਨਸ ਖਾਸ ਕਰਕੇ ਜਿਹੜੇ ਈਰਾਨ ਵੱਲੋਂ ਆ ਰਹੇ ਆ ਉਹਨਾਂ ਨੂੰ ਰਸਤੇ ਦੇ ਵਿੱਚ ਰੋਕਣ ਦੇ ਲਈ। ਇਹਨਾਂ ਦੀ ਰੇਂਜ ਤਕਰੀਬਨ 8 ਕਿਲੋਮੀਟਰ ਤੱਕ ਦੱਸੀ ਜਿਹੜੀ ਉਹ ਜਾਂਦੀ ਆ। ਯੂਕੇ ਦੇ ਪ੍ਰਾਈਮ ਮਿਨਿਸਟਰ ਕਾਇਰ ਸਟਾਰਮਰ ਉਹਨਾਂ ਨੇ ਦੱਸਿਆ ਵੀ ਜਿਹੜੇ ਕੁਵੈਤ ਦੇ ਕਰਾਊਨ ਪ੍ਰਿੰਸ ਆ ਉਹਨਾਂ ਦੇ ਨਾਲ ਇਸ ਡਿਪਲੋਇਮੈਂਟ ਨੂੰ ਲੈ ਕੇ ਡਿਸਕਸ਼ਨ ਜਿਹੜੀ ਉਹ ਕੀਤੀ ਜਿਹੜੀ ਉਹ ਜਾ ਰਹੀ ਹੈਗੀ ਆ। ਈਰਾਨ ਕਹਿੰਦੇ ਵੀ ਉਹ ਆਪਣੇ ਪੱਧਰ ਦੇ ਉੱਤੇ ਇੱਕ ਫਰੇਮਵਰਕ ਤਿਆਰ ਕਰ ਰਿਹਾ ਆ ਸਟ੍ਰੇਟ ਆਫ ਹਾਰਮੁਜ਼ ਦੇ ਵਿੱਚ ਨੈਵੀਗੇਸ਼ਨ ਕਰਾਉਣ ਦੇ ਲਈ, ਵੀ ਕਿਹਨੂੰ ਜਾਣ ਦੇਣਾ ਤੇ ਕਿਹਨੂੰ ਜਿਹੜਾ ਅਸੀਂ ਡੱਕਣਾ ਜਿਹੜਾ ਉਹ ਹੈਗਾ ਆ। ਸੋ ਇਹ ਜਿਹੜਾ ਉਹ ਦੇਖਣ ਵਾਲੀ ਗੱਲ ਹੈਗੀ ਆ। ਈਰਾਨ ਦਾ ਮੀਡੀਆ ਹਰਜੋਤ ਸਿੰਘ ਜੀ ਪਹਿਲਾਂ ਇਹਨੂੰ F-35 ਜਾਂ F-55 ਪਲੇਨ ਵੀ ਜਿਹੜਾ ਉਹ ਆਖਿਆ ਜਿਹੜਾ ਉਹ ਜਾ ਰਿਹਾ ਸੀਗਾ, ਪਰ ਇੱਕ ਨੂੰ ਤਾਂ ਉਹਨਾਂ ਨੇ ਬਚਾ ਲਿਆ ਹੈ ਤੇ ਇੱਕ ਦੀ ਅਜੇ ਤੱਕ ਕਨਫਰਮ ਨਹੀਂ ਆ ਵੀ ਕੀ ਈਰਾਨ ਵਾਲਿਆਂ ਨੇ ਫੜ ਲਿਆ ਆ ਜਾਂ ਉਸ ਨੂੰ ਵੀ ਅਮਰੀਕਾ ਨੇ ਜਿਹੜਾ ਪਾਇਲਟ ਆ ਦੂਜੇ ਨੂੰ ਉਹ ਬਚਾ ਲਿਆ ਹੈਗਾ ਆ ਜਾਂ ਨਹੀਂ। ਸੋ ਇਹ ਇੱਕ ਜਿਹੜੀ ਕਹਿੰਦੇ ਵੀ ਟਰਨਿੰਗ ਪੁਆਇੰਟ ਇਸ ਵਾਰ ਦੇ ਵਿੱਚ ਹੋ ਸਕਦਾ ਹੈਗਾ। ਅਗਲਾ ਅੱਜ ਇੱਕ ਵਾਸ਼ਿੰਗਟਨ ਪੋਸਟ ਨੇ ਓਪੀਨੀਅਨ ਆਰਟੀਕਲ ਲਿਖਿਆ ਕੈਥਲੀਨ ਪਾਰਕਰ ਨੇ ਵੀ ਨਾਟੋ ਕਿਉਂ ਰਿਫਿਊਜ਼ ਕਰ ਰਹੀ ਹੈਗੀ ਆ ਪ੍ਰੈਜ਼ੀਡੈਂਟ ਟਰੰਪ ਉਹਨਾਂ ਦਾ ਸਾਥ ਦੇਣ ਦੇ ਲਈ ਈਰਾਨ ਦੇ ਫਿਆਸਕੋ ਦੇ ਵਿੱਚ। ਤੇ ਹਾਲਾਂਕਿ ਈਰਾਨ ਵਾਰ ਦੇ ਵਿੱਚ ਅਮਰੀਕਾ ਦੇ ਜਿੰਨੇ ਵੀ ਪੁਰਾਣੇ ਦੋਸਤ ਹੈਗੇ ਆ, ਮੁਲਕ ਹੈਗੇ ਨਾਟੋ ਦੇ, ਉਹਨਾਂ ਨੇ ਕਿਸੇ ਨੇ ਵੀ ਜਿਹੜਾ ਹਿੱਸਾ ਨਹੀਂ ਲਿਆ ਹੈਗਾ। ਟਰੰਪ ਹੁਣੀ ਵਾਰ-ਵਾਰ ਜਿਹੜੇ ਆ ਥ੍ਰੈਟ ਕਰਦੇ ਰਹਿੰਦੇ ਆ ਨਾਟੋ ਅਲਾਇੰਸ ਨੂੰ, ਤੇ ਉਹ ਹੁਣ ਸੋਚਦੇ ਆ ਵੀ ਇੱਕ ਤਰ੍ਹਾਂ ਦੇ ਨਾਲ ਜੋਕ ਬਣ ਗਿਆ ਹੈਗਾ ਆ। ਤੇ ਉਹ ਕਹਿੰਦੇ ਆ ਵੀ ਜੇ ਸਟੇਟ ਆਫ ਹਾਰਮਜ਼ ਹੁਣ ਉਹਨਾਂ ਤੇ ਡਿਪੈਂਡ ਕਰਦਾ। ਪਰ ਕੱਲ ਵੀ ਆਪਾਂ ਖਬਰ ਕੀਤੀ ਸੀ ਵੀ 40 ਦੇ ਕਰੀਬ ਮੁਲਕਾਂ ਨੇ ਆਲਰੇਡੀ ਅਲਾਇੰਸ ਬਣਾ ਲਿਆ, ਉਹ ਜਿਹੜੀ ਗੱਲਬਾਤ ਕਰ ਰਹੇ ਹੈਗੇ ਈਰਾਨ ਦੇ ਨਾਲ। ਗੈਸ ਦੀਆਂ ਕੀਮਤਾਂ ਬਿਲਕੁਲ ਉੱਪਰ ਚੜ ਰਹੀਆਂ ਹੈਗੀਆਂ, ਮਾਰਕੀਟ ਦੇ ਵਿੱਚ ਵੋਲੇਟਿਲਿਟੀ ਇੰਨੀ ਜ਼ਿਆਦਾ ਆ ਤੇ ਲੋਕਾਂ ਦੇ ਜਿਹੜਾ ਆ ਬਹੁਤ ਬੁਰਾ ਹਾਲ ਹੈਗਾ ਆ। ਕਹਿੰਦੇ ਵੀ ਸੈਕਟਰੀ ਆਫ ਸਟੇਟ ਕੋਲਿਨ ਪਾਵਲ ਨੇ ਇੱਕ ਸ਼ਬਦ ਕਹੇ ਸੀ ਪ੍ਰੈਜ਼ੀਡੈਂਟ ਜਾਰਜ ਡਬਲਯੂ ਬੁਸ਼ ਨੂੰ ਜਦੋਂ ਉਹਨਾਂ ਨੇ ਜਦੋਂ ਅਮਰੀਕਾ ਨੇ ਇਰਾਕ ਦੇ ਵਿੱਚ ਐਂਟਰ ਕੀਤਾ ਸੀ। ਉਹਨਾਂ ਨੇ ਕਿਹਾ ਸੀ ਵੀ ਇਫ ਯੂ ਬ੍ਰੇਕ ਇਟ ਯੂ ਓਨ ਇਟ। ਸਦਾਮ ਹੁਸੈਨ ਦੇ ਕੋਲ ਕਿਸੇ ਤਰ੍ਹਾਂ ਦਾ ਵੈਪਨ ਆਫ ਮਾਸ ਡਿਸਟਰਕਸ਼ਨ ਨਹੀਂ ਸੀਗਾ, ਤੇ ਉਹ ਹੀ ਕਹਿ ਕੇ ਵਾਰ ਆਫ ਟੈਰਰ ਜਿਹੜਾ ਆ ਉਹਦੇ ਤੇ ਅਟੈਕ ਕੀਤਾ ਗਿਆ ਸੀਗਾ। ਉਹਦੇ ਤੇ ਆਪਾਂ ਦੇਖਿਆ ਸ਼ੌਕ ਐਂਡ ਕਿਸ ਹਿਸਾਬ ਦੇ ਨਾਲ ਜਿਹੜਾ ਪ੍ਰਚਾਰ ਕੀਤਾ ਗਿਆ ਸੀ। ਹੁਣ ਜਿਹੜਾ ਐਪਿਕ ਫਰੀ ਆਪਰੇਸ਼ਨ ਚੱਲ ਰਿਹਾ ਹੈਗਾ ਫਿਊਰੀ, ਫਿਊਰੀ, ਤੇ ਉਸ ਟਾਈਮ ਦੇ ਉੱਤੇ ਕਹਿੰਦੇ ਵੀ ਇਹ ਕੋਈ ਸ਼ੱਕ ਨਹੀਂ ਹੈ ਸਦਾਮ ਹੁਸੈਨ ਵੀ ਇੱਕ ਡਿਕਟੇਟਰ ਸੀਗਾ, ਕਰੂਅਲ ਸੀ। ਤੇ ਉਦਾਂ ਹੀ ਈਰਾਨ ਦੀ ਵੀ ਇਹ ਕੋਈ ਸ਼ੱਕ ਨਹੀਂ ਹੈ ਵੀ ਈਰਾਨ ਦੇ ਜਿਹੜੇ ਮੁੱਲੇ ਹੈਗੇ ਆ ਜਾਂ ਈਰਾਨ ਦੇ ਜਿਹੜੇ ਲੀਡਰਸ ਆ ਉਹਨਾਂ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਆਪਣੇ ਮੁਲਕ ਦੇ ਜਿਹੜੇ ਲੋਕ ਆ ਉਹਨਾਂ ਨੂੰ ਮਾਰਿਆ ਹੈਗਾ ਆ, ਜਿਹੜੇ ਪ੍ਰੋਟੈਸਟ ਕਰ ਰਹੇ ਸੀ, ਜਿਹੜੀ ਆਜ਼ਾਦੀ ਦੀ ਗੱਲ ਕਰ ਰਹੇ ਹੈਗੇ ਆ। ਪਰ ਅਮਰੀਕਾ ਦਾ ਈਰਾਨ ਦੇ ਉੱਤੇ ਜਿਹੜਾ ਹਮਲਾ ਕਰਨਾ ਆ ਉਹ ਕਿਸੇ ਤਰ੍ਹਾਂ ਵੀ ਨਹੀਂ ਬਣਦਾ, ਕਿਉਂਕਿ ਅਮਰੀਕਾ ਵਾਲਿਆਂ ਨੂੰ ਕੋਈ ਕਿਸੇ ਤਰ੍ਹਾਂ ਦਾ ਈਰਾਨ ਤੋਂ ਖਤਰਾ ਨਹੀਂ ਸੀ। ਹਾਲਾਂਕਿ ਇਹਨਾਂ ਦੇ ਜਿਹੜਾ ਇੱਕ ਰਿਜ਼ਾਈਨ ਕਰ ਗਿਆ ਸੀਗਾ ਆਪਣੇ ਸਿਆਟਲ ਦਾ ਤੇ ਟਰੰਪ ਐਡਮਿਨਿਸਟ੍ਰੇਸ਼ਨ ਦਾ ਟੌਪ ਤੇ ਬੰਦਾ ਸੀਗਾ ਇੰਟੈਲੀਜੈਂਸ ਵਾਲਾ ਜੋ ਇੰਟੈਲੀਜੈਂਸ ਦਾ,
ਜੀ, ਸੋ ਉਹਨੇ ਵੀ ਕਿਹਾ ਸੀ ਵੀ ਨਹੀਂ ਸਾਨੂੰ ਇੱਦਾਂ ਦਾ ਜਿਹੜਾ ਖਤਰਾ ਨਹੀਂ ਹੈ, ਪਰ ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਬੈਂਜਾਮਿਨ ਨੇਤਨਯਾਹੂ ਨੇ ਟਰੰਪ ਉਹਨਾਂ ਦੇ ਨਾਲ ਰਲ ਕੇ ਜਿਹੜੀ ਆ ਇਹ ਲੜਾਈ ਜਿਹੜੀ ਸ਼ੁਰੂ ਕਰ ਲਈ ਹੈਗੀ ਆ। ਸੋ ਇਹਦਾ ਜਿਹੜਾ ਨੁਕਸਾਨ ਕਾਫੀ ਜ਼ਿਆਦਾ ਹੋ ਰਿਹਾ, ਓਵਰਆਲ ਅਮਰੀਕਾ ਦੇ ਵਿੱਚ ਵੀ ਹੋ ਰਿਹਾ, ਇਰਾਨ ਦੇ ਵਿੱਚ ਵੀ ਹੋ ਰਿਹਾ, ਸਾਰੇ ਪਾਸੇ ਹੋ ਰਿਹਾ, ਪੂਰੀ ਦੁਨੀਆ ਦੇ ਵਿੱਚ ਹਾਹਾਕਾਰ ਮਚੀ ਹੋਈ ਹੈਗੀ ਆ। ਨਾਟੋ ਦੇ ਜਿਹੜੇ 32 ਮੈਂਬਰ ਹੈਗੇ ਆ, ਉਹਨਾਂ ਨੇ ਕਿਹਾ ਆ ਵੀ ਅਸੀਂ ਰਲ ਕੇ ਜਿਹੜੇ ਆ ਉਹਨਾਂ ਨਾਲ ਗੱਲਬਾਤ ਕਰਾਂਗੇ। ਕਈ ਮੁਲਕਾਂ ਨੇ ਅਮਰੀਕਾ ਦੇ ਜਹਾਜ਼ ਜਿਹੜੇ ਆ ਉਹ ਨਹੀਂ ਉੱਥੋਂ ਆਪਰੇਟ ਕਰਨ ਦਿੱਤੇ। ਸਪੇਨ ਸੀ ਉਹਨਾਂ ਦੇ ਵਿੱਚੋਂ। ਸੈਕਟਰੀ ਆਫ ਸਟੇਟ ਮਾਰਕੋ ਰੂਬੀਓ ਹੋਣਾ ਨੇ ਜਿਹੜੇ ਆ ਉਹਨਾਂ ਨੇ ਇਹ ਕਿਹਾ ਆ ਵੀ ਅਸੀਂ ਜਦੋਂ ਪ੍ਰੈਜ਼ੀਡੈਂਟ ਟਰੰਪ ਕਹਿੰਦੇ ਹੀ ਆ ਵੀ ਨਾਟੋ ਤੋਂ ਬਾਹਰ ਹੋਵਾਂਗੇ, ਪਰ ਇਹ ਸਾਰੇ ਕਾਸੇ ਦੇ ਵਿੱਚ ਕਹਿੰਦੇ ਇੱਕ ਜ਼ਰੂਰ ਹੋਇਆ ਵੀ ਜਿਹੜੇ ਨਾਟੋ ਦੇ ਮੈਂਬਰਸ ਆ ਉਹਨਾਂ ਨੇ ਹੁਣ ਆਪਣੀ ਜਿਹੜੀ ਆ ਡਿਫੈਂਸ ਦੇ ਉੱਤੇ ਜ਼ਿਆਦਾ ਖਰਚੇ ਕਰਨੇ ਸ਼ੁਰੂ ਕਰ ਦਿੱਤੇ ਹੈਗੇ ਆ। ਸੋ ਉਹ ਇੱਕ ਤਰ੍ਹਾਂ ਨਾਲ ਲੱਗਦੇ ਆ ਵੀ ਯੂਰਪ ਦੇ ਮੁਲਕ ਵੀ ਤੇ ਹੁਣ ਅਮਰੀਕਾ ਦੇ ਉੱਤੇ ਉਹ ਘੱਟ ਡਿਪੈਂਡ ਹੋਣਗੇ। ਕਹਿੰਦੇ ਵੀ ਇਸ ਸਾਰੇ ਕਾਸੇ ਚੋਂ ਗੁੱਡ ਇਹ ਆਇਆ ਆ ਵੀ ਟਰੰਪ ਉਹਨਾਂ ਦੇ ਫੁੱਟ ਜਿਹੜੇ ਸਟੌਂਪਿੰਗ ਹੈਗੀ ਆ ਉਹ ਤੋਂ ਬਾਅਦ ਯੂਰਪ ਨੇ ਆਪਣੀ ਜਿਹੜੀ ਖੁਦ ਦੀ ਜਿਹੜੀ ਮਿਲਟਰੀ ਡਿਫੈਂਸ ਆ ਉਹਦੇ ਉੱਤੇ ਕਾਫੀ ਜਿਹੜੇ ਪੈਸੇ ਆ ਉਹ ਖਰਚਣੇ ਸ਼ੁਰੂ ਕਰ ਦਿੱਤੇ ਹੈਗੇ ਆ। ਸੋ ਇਹ ਹੁਣ ਸਾਰੇ ਕਾਸੇ ਚੋਂ ਨਿਕਲਦਾ ਕੀ ਆ, ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਤਾਂ ਉਦਣ ਜਿੱਦਣ ਐਡਰੈਸ ਕੀਤਾ ਸੀ ਕਹਿੰਦੇ ਸੀ 2 ਕੁ ਵੀਕ 'ਚ ਚੱਲ ਜਾਣੇ ਆ, ਪਰ ਜਿਸ ਹਿਸਾਬ ਦੇ ਨਾਲ ਆਹ ਸਾਰਾ ਕੁਝ ਵਾਪਰਿਆ, ਅੱਜ ਇੱਕ ਫਾਈਟਰ ਜੈਟ ਡਿੱਗਿਆ ਹੈਗਾ, ਸੋ ਕੀ ਰਿਸਪੌਂਸ ਆਉਂਦਾ ਉਹ ਆਪਾਂ ਨੂੰ ਥੋੜੇ ਸਮੇਂ ਦੇ ਵਿੱਚ ਪਤਾ ਚੱਲੂਗਾ। ਜੀ। ਜੇ ਅਸੀਂ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਮੁੜਦੇ ਹਾਂ ਵਾਪਸ। ਖਬਰਾਂ ਦਾ ਸਿਲਸਿਲਾ ਅਪਡੇਟ ਅਮਰੀਕਾ 'ਚ ਜਾਰੀ ਰਹੇਗਾ। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨ ਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ ਟੀਵੀ USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ। ਅਪਡੇਟ ਅਮਰੀਕਾ, ਅਪਡੇਟ ਕੈਲੀਫੋਰਨੀਆ, ਖਬਰ ਤੇ ਨਜ਼ਰ, ਅਪਡੇਟ ਇਮੀਗ੍ਰੇਸ਼ਨ, ਸਾਂਝੀ 7, ਅਪਡੇਟ ਪਾਕਿस्तान, सिख हिस्ट्री, अपडेट फार्मिंग, गेटवे टू कॉलेज, ब्रेकिंग न्यूज, कवि दरबार, अपडेट कनाडा, पंथिक पैराडाइम, द सिख एक्सीलेंस शो, पंजाबी टैक टॉक, इंटरव्यूज, लाइव कवरेजेस ते लाइव रोड शो, इस तो अड अनगिनत प्रोग्राम्स 24 घंटे ਚੱਲਣ ਵਾਲੇ ਪੰਜਾਬੀਆਂ ਦੇ ਸਭ ਤੋਂ ਵੱਡੇ ਪੰਜਾਬੀ ਰੇਡੀਓ ਨੈਟਵਰਕ ਤੇ ਪੰਜਾਬੀ ਟੀਵੀ USA ਤੇ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰੋ। ਪ੍ਰਮੋਸ਼ਨ ਵਾਸਤੇ ਸਾਡਾ ਟੈਲੀਫੋਨ ਨੰਬਰ 408 272 5200 ਯਾਨੀ 4082725200 ਤੇ ਦੂਜਾ ਨੰਬਰ 408 722 7698 ਡਾਇਲ ਕਰੋ ਯਾਨੀ 4087227698। ਪੰਜਾਬੀ ਰੇਡੀਓ USA ਤੁਹਾਡੇ ਬਿਜ਼ਨਸ ਦੇ ਵਧਾ ਦੇ ਵਾਸਤੇ ਆਪਣੇ ਪਲੇਟਫਾਰਮਸ ਰਾਹੀਂ ਇੱਕ ਭਰਵਾਂ ਕਿਰਦਾਰ ਨਿਭਾਏਗਾ। ਤੁਹਾਡਾ ਭਰੋਸਾ ਹੀ ਸਾਡਾ ਮਾਣ ਔਰ ਸਾਡੀ ਤਰੱਕੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਪੰਜਾਬੀ ਰੇਡੀਓ ਕਲੈਕਸ਼ਨ ਕਾਲਸ ਬੰਦ ਕਰਵਾਓ, 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 8888889914। ਕਲੈਕਸ਼ਨ ਬੈਂਕਰਪਸੀ, ਜਜਮੈਂਟਸ ਤੇ ਵੇਜ ਗਾਰਨਿਸ਼ਮੈਂਟਸ ਤੋਂ ਬਚੋ। 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ। ਸੌਖੇ ਮੰਥਲੀ ਇੰਸਟਾਲਮੈਂਟਸ ਭਰੋ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 8888889914। ਬੈਂਕਰਪਸੀ
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਪ੍ਰੋਗਰਾਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦੇ ਵਿੱਚ ਐਡੇ ਵੱਡੇ ਫਰਾਡ ਹੋ ਰਹੇ ਆ, ਉਹਨਾਂ ਦਾ ਜਿਹੜਾ ਹੌਲੀ ਹੌਲੀ ਹੁਣ ਚੀਜ਼ਾਂ ਸਾਹਮਣੇ ਆ ਰਹੀਆਂ ਆ। ਡਿਪਾਰਟਮੈਂਟ ਆਫ ਜਸਟਿਸ ਇਸ ਟਾਈਮ ਕਿੰਗਡਮ ਆਫ ਫਰਾਡ ਕੈਲੀਫੋਰਨੀਆ ਦੀ, ਜਿਸ ਦੇ ਵਿੱਚ $60 ਮਿਲੀਅਨ ਦਾ ਹੌਸਪਿਸ ਦਾ ਫਰਾਡ ਚੱਲ ਰਿਹਾ ਸੀ, ਉਸ ਦੇ ਸੰਬੰਧ ਦੇ ਵਿੱਚ 15 ਜਾਣਿਆਂ ਦੇ ਉੱਤੇ ਜਿਹੜੇ ਚਾਰਜ ਆ, ਉਹਨਾਂ ਦੇ ਬਾਰੇ ਜਿਹੜੇ ਡਾਕੂਮੈਂਟਸ ਆ ਉਹ ਅਨਸੀਲ ਕੀਤੇ ਆ। ਹੈਲਥ ਕੇਅਰ ਫਰਾਡ ਕਹਿੰਦੇ ਵੀ ਸਦਰਨ ਕੈਲੀਫੋਰਨੀਆ ਦੇ ਕੁਝ ਹੌਸਪਿਸ ਸੈਂਟਰਸ ਦੇ ਵਿੱਚ ਜੋ ਚੱਲ ਰਿਹਾ ਸੀਗਾ, ਉਹਦੇ ਵਿੱਚ ਕਥਿਤ ਤੌਰ ਦੇ ਉੱਤੇ $60 ਮਿਲੀਅਨ ਦਾ ਫਰਾਡ ਹੋਇਆ ਤੇ 15 ਜਾਣਿਆਂ ਨੂੰ ਹੁਣ ਚਾਰਜ ਕੀਤਾ ਗਿਆ ਆ। ਆਪਰੇਸ਼ਨ ਨੈਵਰ ਸੇ ਡਾਈ ਕਹਿੰਦੇ ਵੀ ਜਿਹੜੇ ਸ਼ੈਮ ਹੌਸਪਿਸ ਕੇਂਦਰ ਜਿਹੜੇ ਬਣਾਏ ਸੀ, ਖਾਸ ਕਰਕੇ ਹੌਸਪਿਸ ਕੇਂਦਰ ਉਹ ਹੁੰਦੇ ਆ ਜਦੋਂ ਬੰਦਾ ਬਿਲਕੁਲ ਕਹਿ ਲਓ ਵੀ ਮਰਨ ਕਿਨਾਰੇ ਹੁੰਦਾ ਆ, ਕੱਲਾ ਉਹ ਰਹਿ ਜਾਂਦਾ ਆ, ਤਾਂ ਲੋਕ ਫਿਰ ਉੱਥੇ ਜਾਂ ਕਈ ਪਰਿਵਾਰਕ ਮੈਂਬਰ ਹੀ ਉਹਨਾਂ ਨੂੰ ਉੱਥੇ ਛੱਡ ਆਉਂਦੇ ਆ, ਜਾਂ ਬਿਰਧ ਆਸ਼ਰਮ ਕਹਿ ਲਓ ਕਿਸੇ ਨਾ ਕਿਸੇ ਤਰੀਕੇ ਦੇ ਹਿਸਾਬ ਦੇ ਨਾਲ, ਜਾਂ ਬਿਲਕੁਲ ਮਰਨ ਦੀ ਕਗਾਰ ਦੇ ਉੱਤੇ ਜਿਹੜੇ ਲੋਕ ਪਹੁੰਚੇ ਹੁੰਦੇ ਆ, ਜਿਨ੍ਹਾਂ ਦਾ ਕੋਈ ਵਾਲੀ ਵਾਰਸ ਨਹੀਂ ਹੁੰਦਾ, ਉਹ ਫਿਰ ਜ਼ਿਆਦਾਤਰ ਉੱਥੇ ਜਿਹੜੇ ਉਹ ਚਲੇ ਜਾਂਦੇ ਆ। ਸੋ ਕਹਿੰਦੇ ਵੀ ਇਹ ਹੈਲਥ ਕੇਅਰ ਜਿਹੜੇ ਤਰੀਕੇ ਦੇ ਨਾਲ ਜਿਹੜੇ ਟਰਮੀਨਲ ਪੇਸ਼ੈਂਟ ਸੀਗੇ, ਉਹਨਾਂ ਤੋਂ ਬਹੁਤ ਜ਼ਿਆਦਾ ਜਿਹੜੀ ਆ ਉਹ ਰਾਸ਼ੀ ਬਣਾ ਰਹੇ ਸੀ, ਮਨੀ ਜਿਹੜੀ ਉਹਨਾਂ ਤੋਂ ਬਣਾ ਰਹੇ ਸੀ, ਕਿਕਬੈਕ ਸਕੀਮਾਂ ਜਿਹੜੀਆਂ ਉਹਨਾਂ ਨੇ ਲਾਈਆਂ ਹੋਈਆਂ ਸੀ। ਅਧਿਕਾਰੀਆਂ ਨੇ ਕਿਹਾ ਵੀ ਕੈਲੀਫੋਰਨੀਆ ਦੇ ਵਿੱਚ, ਕੈਲੀਫੋਰਨੀਆ ਦੀ ਇਹ ਬੜੀ ਵੱਡੀ ਨਮੋਸ਼ੀ ਵਾਲੀ ਜਿਹੜੀ ਗੱਲ ਆ, ਜਿਹੜਾ ਸਾਡਾ ਗਵਰਨਰ ਆ ਉਹ ਕਹਿੰਦਾ ਵੀ ਨਹੀਂ ਜੀ ਸਭ ਕੁਝ ਚੰਗਾ ਭਲਾ ਹੈ, ਸਭ ਕੁਝ ਸੈੱਟ ਆ, ਪਰ ਨਿਊਸਮ ਦੇ ਲਈ ਉਹਦੀ ਜਿਹੜੇ ਕਾਰਜਕਾਲ ਦੇ ਵਿੱਚ ਜਿਹੜੇ ਇੰਨੇ ਵੱਡੇ ਫਰਾਡ ਹੋਏ ਆ, ਉਹਦੇ ਲਈ ਨਮੋਸ਼ੀ ਦਾ ਕੇਂਦਰ ਤਾਂ ਬਣਨੇ ਹੀ ਬਣਨੇ ਆ। ਇਵੈਂਚੁਅਲੀ ਜਿਹੜਾ ਇਹ ਪ੍ਰੈਜ਼ੀਡੈਂਸ਼ੀਅਲ ਹੋਪਫੁਲ ਬਣਿਆ ਆ, ਉਹਦੇ ਉੱਤੇ ਵੀ ਇਸ ਦਾ ਅਸਰ ਜਿਹੜਾ ਉਹ ਪਵੇਗਾ। ਸੋ ਫੈਡਰਲ ਪ੍ਰੋਸੀਕਿਊਟਰਸ, ਫੈਡਰਲ ਇਨਵੈਸਟੀਗੇਟਰਸ, ਉਹਨਾਂ ਨੇ ਜਿਹੜਾ ਇੱਕ ਬੜਾ ਵੱਡਾ ਕ੍ਰੈਕਡਾਊਨ ਕੀਤਾ ਆ LA ਇਲਾਕੇ ਦੇ ਵਿੱਚ, ਤੇ ਇਹਦੇ ਵਿੱਚ ਕਹਿੰਦੇ ਵੀ ਅਸੀਂ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹ ਹੁਣ ਹੌਲੀ ਹੌਲੀ ਸਾਹਮਣੇ ਲਿਆਵਾਂਗੇ। ਕੋਵੀਨਾ, ਐਨਾਹਾਈਮ, ਗਲੈਨਡੇਲ, ਇਹਦੇ ਵਿੱਚ ਕਹਿੰਦੇ ਵੀ ਆਪਰੇਸ਼ਨ ਇਹ ਜਿਹੜਾ ਨੈਵਰ ਸੇ ਡਾਈ ਚਲਾਇਆ ਗਿਆ, ਇਸ ਨੂੰ ਲੀਡ ਕਰ ਰਹੇ ਸੀ ਕੌਣ? ਵਾਈਸ ਪ੍ਰੈਜ਼ੀਡੈਂਟ JD ਵੈਂਸ। ਉਹਨਾਂ ਦੇ ਜਿਹੜੇ ਐਂਟੀ ਫਰਾਡ ਟਾਸਕ ਫੋਰਸ ਆ, ਉਹਨਾਂ ਨੇ ਜਿਹੜੇ ਫੈਂਟਮ ਹੌਸਪਿਸ ਫੈਸਿਲਿਟੀਜ਼ ਬਣਾਈਆਂ ਸੀਗੀਆਂ, ਜਿਨ੍ਹਾਂ ਨੇ ਮਿਲੀਅਨਸ ਆਫ ਡਾਲਰ ਮੈਡੀਕੇਅਰ ਤੋਂ ਬਿੱਲ ਜਿਹੜੇ ਆ ਉਹ ਵਸੂਲੇ, ਐਂਡ ਆਫ ਲਾਈਫ ਕੇਅਰ ਜਿਹੜੀ ਫਿਰ ਪੇਸ਼ੈਂਟਸ ਦੇ ਲਈ ਜਿਹੜੀ ਉਹ ਦਿੱਤੀ ਜਿਹੜੀ ਉਹ ਜਾਂਦੀ ਸੀਗੀ। ਇਸ ਦੇ ਵਿੱਚ ਇੱਕ ਗਲੈਡਵਿਨ ਤੇ ਐਮਲੀਓ ਜਿਲ, ਇਹ ਸਾਈਕੋਲੋਜਿਸਟ ਤੇ ਨਰਸ ਆ, ਕਹਿੰਦੇ ਵੀ ਇਹਨਾਂ ਨੇ ਆਪਣੀ ਕੁੜੀ ਦਾ ਨਾਮ ਵਰਤਿਆ ਤਾਂ ਜੋ ਇਹਨਾਂ ਦੀਆਂ ਆਪਣੀਆਂ ਜਿਹੜੀਆਂ ਪੁਰਾਣੀਆਂ ਕ੍ਰਿਮੀਨਲ ਹਿਸਟਰੀਜ਼ ਆ ਉਹਨਾਂ ਨੂੰ ਬਾਈਪਾਸ ਜਿਹੜਾ ਉਹ ਹੋ ਸਕੇ, ਤਾਂ ਇਹਨਾਂ ਨੇ $5 ਮਿਲੀਅਨ ਤਾਂ ਇਹੀ ਜਿਹੜਾ ਉਹ ਲੁੱਟ ਕੇ ਲੈ ਗਏ। ਇਸੇ ਤਰੀਕੇ ਦੇ ਨਾਲ ਲੋਲੀਟਾ ਮਿਨਾਰਡ, ਇਹਦੇ ਜਿਹੜੇ ਕਹਿੰਦੇ ਵੀ ਇੱਕ ਐਨਾਹਾਈਮ ਹੌਸਪਿਸ ਚਲਾ ਰਹੇ ਸੀ, ਜਿਸ ਦਾ ਸਰਵਾਈਵਲ ਰੇਟ 85% ਸੀਗਾ ਨੈਸ਼ਨਲ ਐਵਰੇਜ ਦੇ ਨਾਲੋਂ। ਇਹ ਵੀ ਕਹਿੰਦੇ ਵੀ ਝੂਠ ਜਿਹੜੇ ਇਸ ਦੇ ਵਿੱਚ ਬੋਲਦੇ ਰਹੇ। ਨੀਤਾ ਪਾਲਮਾ ਕਰਕੇ ਆ ਇੱਕ, ਉਹਨੇ 3 ਜਿਹੜੇ ਇਸ ਤਰੀਕੇ ਦੇ ਫਰਾਡੂਲੈਂਟ ਹੌਸਪਿਸ ਜਿਹੜੇ ਉਹ ਚਲਾਏ ਹੋਏ ਸੀਗੇ ਜਦ ਜੇਲ੍ਹ ਦੇ ਵਿੱਚ ਸੀਗੇ, ਤੇ ਬੌਂਡ ਦੇ ਉੱਤੇ ਬਾਹਰ ਆਉਣ ਤੋਂ ਬਾਅਦ ਦੇ ਵਿੱਚ ਵੀ ਇਹੀ ਕਾਰਜ ਨੂੰ ਚੰਨ ਜਿਹੜੇ ਉਹ ਚਾੜਦੇ ਜਿਹੜੇ ਉਹ ਰਹੇ ਹੈਗੇ ਆ। ਸੋ ਕਹਿੰਦੇ ਵੀ ਇਹ ਉਹਨਾਂ ਲੋਕਾਂ ਨੂੰ ਆਪਣਾ ਸ਼ਿਕਾਰ ਜਿਹੜਾ ਉਹ ਬਣਾਉਂਦੇ ਸੀਗੇ, ਵੀ ਤੁਸੀਂ ਆਪਣਾ ਨਾਮ ਦਿਓ, ਅਸੀਂ ਤੁਹਾਡੇ ਨਾਮ ਦੇ ਉੱਤੇ ਤੁਹਾਨੂੰ ਬਿੱਲ ਕਰਾਂਗੇ, ਤੇ $300 ਉਹਨਾਂ ਨੂੰ ਮਹੀਨੇ ਦਾ ਦੇਂਦੇ ਸੀਗੇ ਉਹਨਾਂ ਲੋਕਾਂ ਨੂੰ, ਤੇ ਕਹਿੰਦੇ ਵੀ ਤੁਹਾਨੂੰ ਫ੍ਰੀ ਵਾਈਟਾਮਿਨਸ ਜਿਹੜੇ ਦੇਈ ਜਾਵਾਂਗੇ, ਉਹ ਖਾਈ ਚੱਲਿਓ, ਸਾਈਨ ਅਪ ਜਿਹੜਾ ਉਹ ਕਰਾ ਦਿੰਦੇ ਸੀਗੇ, ਜਦ ਕਿ ਉਹ ਟਰਮੀਨਲੀ ਇਲ ਵੀ ਨਹੀਂ ਸੀਗੇ। ਸੋ ਚੰਗੇ ਭਲੇ ਲੋਕ ਆਪਣੇ ਆਪ ਨੂੰ ਟਰਮੀਨਲੀ ਇਲ ਸ਼ੋ ਕਰਕੇ ਇਹ ਹੌਸਪਿਸ ਜਿਹੜੇ ਕੇਂਦਰ ਆ, ਸੈਂਟਰਸ ਆ, ਇਹਨਾਂ ਦੇ ਨਾਲ ਜੁੜੇ, ਤੇ ਇਹ ਸਕੀਮਾਂ ਜਿਹੜੀਆਂ ਹਰਜੋਤ ਸਿੰਘ ਜੀ ਇਹਨਾਂ ਨੇ ਚਲਾਈਆਂ, ਤੇ $60 ਮਿਲੀਅਨ ਤੱਕ ਦਾ ਮੈਡੀਕੇਅਰ ਨੂੰ ਜਿਹੜਾ ਇਹ ਓਵਰਆਲ ਝੂਨਾ ਜਿਹੜਾ ਉਹ ਲਾ ਗਏ ਹੈਗੇ ਆ। ਸੋ ਇਹ ਜਿਹੜੀ ਸਥਿਤੀ ਇਸ ਟਾਈਮ ਚੱਲ ਰਹੀ ਸੀ, ਤੇ ਉਸ ਮਾਮਲੇ ਦੇ ਵਿੱਚ ਹੁਣ ਜਿਹੜਾ ਹਰਜੋਤ ਸਿੰਘ ਜੀ 15 ਜਾਣਿਆਂ ਦੇ ਉੱਤੇ ਜਿਹੜੇ ਚਾਰजेस ਆ ਉਹ ਫਾਈਲ ਕੀਤੇ ਗਏ ਆ। ਜੀ ਬਿਲਕੁਲ। ਅਗਲੀ ਖਬਰ ਵੱਲ ਚਲੀਏ। ਕਹਿੰਦੇ ਵੀ ਦੁਨੀਆ ਦੇ ਵਿੱਚ ਜਿਹੜੀਆਂ ਫੂਡ ਦੀਆਂ ਕੀਮਤਾਂ ਆ ਉਹ ਲਗਾਤਾਰ ਉੱਪਰ ਨੂੰ ਜਾ ਰਹੀਆਂ ਆ, ਤੇ ਜੇ ਇਰਾਨ ਦੀ ਜੰਗ ਇਸੇ ਤਰ੍ਹਾਂ ਚੱਲਦੀ ਰਹੀ
ਤੇ ਸਟੇਟ ਆਫ ਹਾਰਮੋਜ਼ ਨਾ ਖੁੱਲੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਕੀਮਤਾਂ ਹੋਰ ਵੀ ਬਹੁਤ ਜ਼ਿਆਦਾ ਉੱਪਰ ਚਲੇ ਜਾਣਗੀਆਂ। 40 ਦਿਨ ਦਾ ਸਮਾਂ ਹੋ ਚੱਲਾ ਲਗਭਗ ਜਦ ਦੀ ਇਹ ਜੰਗ ਸ਼ੁਰੂ ਹੋਈ ਹੈਗੀ ਆ। ਸੋ FAO ਫੂਡ ਪ੍ਰਾਈਸ ਇੰਡੈਕਸ ਜਿਹੜਾ ਆ ਇਹ ਮੈਜ਼ਰਮੈਂਟ ਕਰਦਾ ਹੈਗਾ ਗਲੋਬਲੀ। ਕਹਿੰਦੇ ਵੀ ਫੂਡ ਦੀਆਂ ਜਿਹੜੀਆਂ ਫੂਡ ਕਮੋਡਿਟੀਜ਼ ਆ ਉਹਨਾਂ ਦੀਆਂ ਕਿੱਦਾਂ ਕੀਮਤਾਂ ਉੱਪਰ ਨੂੰ ਜਾ ਰਹੀਆਂ। ਕਹਿੰਦੇ 2.4% ਫਰਵਰੀ ਦੇ ਵਿੱਚ ਇਹ ਉੱਪਰ ਗਈਆਂ ਹੈਗੀਆਂ। 1% ਜ਼ਿਆਦੇ ਆ ਪਿਛਲੇ ਸਾਲ ਨਾਲੋਂ ਤੇ ਆਲਮੋਸਟ 20% ਬਲੋ ਹੈਗਾ ਮਾਰਚ 2020 ਦਾ ਜਿਹੜਾ ਪੀਕ ਸੀ ਉਹਦੇ ਨਾਲੋਂ। ਤੇ ਕਹਿੰਦੇ ਵੀ ਜਿਹੜਾ ਜੰਗ ਹੁੰਦੀ ਆ ਇਹ ਗਲੋਬਲ ਸ਼ੌਕ ਕਰਦਾ ਆ, ਖਾਸ ਕਰਕੇ ਫੂਡ ਪ੍ਰਾਈਸਸ, ਗੈਸ ਪ੍ਰਾਈਸਸ, ਇਹ ਆਪਾਂ ਦੇਖ ਹੀ ਸਕਦੇ ਆ ਕਿੰਨਾ ਜ਼ਿਆਦਾ ਜਿਹੜਾ ਅਸਰ ਪੈ ਰਿਹਾ ਹੈਗਾ। ਸੋ ਸਟੇਟ ਆਫ ਹਾਰਮੋਜ਼ ਕੀ ਟ੍ਰੇਡਿੰਗ ਰਾਊਟ ਹੈਗਾ ਤੇ ਉਹ ਬੰਦ ਹੋਣ ਦੇ ਨਾਲ 20% ਦੁਨੀਆ ਦਾ ਜਿਹੜਾ ਤੇਲ ਆ ਉਹ ਰੁਕਿਆ ਹੋਇਆ ਹੈਗਾ। ਸੋ UN ਆਲਸੋ ਪ੍ਰੋਜੈਕਟ ਕਰ ਰਿਹਾ ਵੀ ਜਿਹੜੀਆਂ ਗਲੋਬਲ ਪ੍ਰਾਈਸਸ ਆ ਉਹ 15 ਤੋਂ 20% ਹਾਇਰ ਆ ਦੈਨ ਫਸਟ ਹਾਫ ਆਫ ਜਿਹੜਾ ਪਿਛਲੇ ਸਾਲ ਦਾ। ਵੈਜੀਟੇਬਲ ਆਇਲ ਪ੍ਰਾਈਸਸ ਵੀ ਜਿਹੜੀਆਂ 5.1% ਅਪ ਗਈਆਂ। ਸ਼ੂਗਰ ਦੀਆਂ ਜਿਹੜੀਆਂ ਕੀਮਤਾਂ ਆ ਉਹ 7.2% 7.2% ਜਿਹੜੀਆਂ ਆ ਉਹ ਅਪ ਗਈਆਂ ਹੈਗੀਆਂ ਮਾਰਚ ਮਹੀਨੇ। ਸੋ ਫੂਡ ਦੀਆਂ ਪ੍ਰਾਈਸਸ ਪੂਰੀ ਦੁਨੀਆ ਦੇ ਵਿੱਚ ਉੱਪਰ ਜਾ ਰਹੀਆਂ ਜੀ ਕੱਲਾ ਕਿਉਂਕਿ ਤੇਲ ਦੀਆਂ ਕੀਮਤਾਂ ਵੀ ਜਿਹੜੀਆਂ ਹਰਜੋਤ ਸਿੰਘ ਜੀ ਓਬਵੀਅਸਲੀ ਉਹ ਸਾਰੀਆਂ ਚੀਜ਼ਾਂ ਦਾ ਅਸਰ ਇਸ ਦੇ ਉੱਤੇ ਹੈਗਾ ਆ। ਅਜੇ ਤਾਂ ਕਿਸਾਨਾਂ ਦੇ ਲਈ ਬੜੀ ਕਹਿ ਲਓ ਵੀ ਮੁਸ਼ਕਲ ਦੀ ਘੜੀ ਜਿਹੜੀ ਉਹ ਚੱਲ ਰਹੀ ਹੈ। ਕਾਰਨ ਉਹਦੇ ਵਿੱਚ ਇਹ ਆ ਵੀ ਫਰਟੀਲਾਈਜ਼ਰ ਦੇ ਤੇ ਹੋਰ ਜਿਹੜੀਆਂ ਚੀਜ਼ਾਂ ਦੇ ਜਿਹੜੇ ਪੈਟਰੋਲੀਅਮ ਦੇ ਨਾਲ ਸੰਬੰਧਿਤ ਪ੍ਰੋਡਕਟ ਹੁੰਦੇ ਆ ਉਹਨਾਂ ਉੱਤੇ ਅਸਰ ਪਿਆ ਹੋਇਆ ਆ ਤੇ ਉਹ ਵੀ ਉਹਨਾਂ ਨੂੰ ਜਿਹੜਾ ਹਰਜੋਤ ਸਿੰਘ ਜੀ ਦੇਖਣਾ ਪੈਣਾ। ਉਹ ਚੀਜ਼ਾਂ ਜਿਹੜੀਆਂ ਉਹ ਚੱਲਣੀਆਂ ਪੈਣੀਆਂ। ਵਾਈਟ ਹਾਊਸ ਨੇ $1.5 ਟ੍ਰਿਲੀਅਨ ਦੀ ਮੰਗ ਕੀਤੀ ਆ ਡਿਫੈਂਸ ਦੇ ਲਈ ਨਵੇਂ ਬਜਟ ਰਿਕੁਐਸਟ ਦੇ ਵਿੱਚ। ਕਹਿੰਦੇ ਵੀ ਇਹ ਕਾਫੀ ਵੱਡਾ ਜਿਹੜਾ ਇਨਕਰੀਜ਼ ਜਿਹੜਾ ਉਹ ਹੈਗਾ ਆ। ਸੋ ਕਹਿੰਦੇ ਵੀ ਕਈ ਜਿਹੜੇ ਡੋਮੈਸਟਿਕ ਪ੍ਰੋਗਰਾਮਸ ਆ ਉਹਨਾਂ ਵਿੱਚ ਕਾਫੀ ਵੱਡੇ ਕੱਟ ਕਰਕੇ ਤੇ ਉਹਨਾਂ ਨੇ ਕਿਹਾ ਵੀ ਉਹਦੇ ਜ਼ਰੀਏ ਤੁਸੀਂ ਜਿਹੜਾ ਆ ਹੁਣ ਡਿਫੈਂਸ ਦੇ ਲਈ $1.5 ਟ੍ਰਿਲੀਅਨ ਸਾਨੂੰ ਜਿਹੜਾ ਉਹ ਤੁਸੀਂ ਦੇਵੋ। 2027 ਦੇ ਫਿਸਕਲ ਈਅਰ ਦੇ ਲਈ ਵਾਈਟ ਹਾਊਸ ਨੇ ਕਾਂਗਰਸ ਨੂੰ ਇਹ ਗੁਹਾਰ ਹੁਣ ਲਗਾਈ ਹੈਗੀ ਆ। ਆਲਰੇਡੀ ਜਿਹੜਾ ਆਪਾਂ ਜੇ ਦੇਖਿਆ ਜਾਵੇ ਅਮਰੀਕਾ ਦਾ ਜਿਹੜਾ ਸਭ ਤੋਂ ਵੱਡਾ ਦੁਨੀਆ ਦੇ ਵਿੱਚ ਡਿਫੈਂਸ ਦਾ ਬਜਟ ਹੁੰਦਾ ਆ ਤੇ ਇਸ ਵਾਰ ਉਹਨਾਂ ਨੇ ਹੋਰ ਵੀ ਜ਼ਿਆਦਾ ਡਾਲਰਸ ਦੀ ਜਿਹੜੀ ਇਸ ਦੇ ਵਿੱਚ ਮੰਗ ਕੀਤੀ ਆ। ਐਮਰਜੈਂਸੀ $200 ਬਿਲੀਅਨ ਦੀ ਮੰਗ ਥੋੜੇ ਦਿਨ ਪਹਿਲਾਂ ਪੀਟ ਹੈਗਸੈਥ ਹੁਣਾਂ ਨੇ ਕਾਂਗਰਸ ਨੂੰ ਕਿਹਾ ਸੀਗਾ ਵੀ ਦਿਓ। ਕਹਿੰਦੇ ਵੀ ਇਸ ਲੜਾਈ ਦੇ ਵਿੱਚ ਖਰਚਾ ਜਿਹੜਾ ਉਹ ਕਾਫੀ ਜ਼ਿਆਦਾ ਹੋ ਚੁੱਕਾ ਹੈਗਾ ਆ। ਸੋ ਆਬਜੈਕਟਿਵ ਪੂਰੇ ਹੋ ਜਾਣਗੇ ਜਾਂ ਨਹੀਂ ਹੋ ਜਾਣਗੇ ਇਹ ਤਾਂ ਆਉਣ ਵਾਲਾ ਸਮਾਂ ਜਿਹੜਾ ਉਹ ਦੱਸੇਗਾ। ਪਰ ਕਾਫੀ ਮਹਿੰਗੀ ਜਿਹੜੀ ਜੰਗ ਆ ਉਹ ਅਮਰੀਕਨ ਟੈਕਸਪੇਅਰ ਨੂੰ ਇਹ ਪੈ ਰਹੀ ਹੈਗੀ ਆ। ਸੋ ਕਹਿੰਦੇ ਵੀ $73 ਬਿਲੀਅਨ ਹੋਰ ਪ੍ਰੋਗਰਾਮਸ ਦੇ ਵਿੱਚ ਕੱਟ ਕਰਕੇ ਡੋਮੈਸਟਿਕ ਏਜੰਸੀਜ਼ ਦੇ ਵਿੱਚ ਕੱਟ ਕਰਕੇ ਜਿਨ੍ਹਾਂ ਨੂੰ ਉਹ ਵੇਸਟਫੁਲ ਕਹਿ ਰਹੇ ਆ ਤੇ ਉਹਦੇ ਕਰਕੇ ਕਹਿੰਦੇ ਵੀ ਉਹ ਕੱਟ ਕਰੋ ਤੇ ਇੱਧਰ ਜਿਹੜੀ ਉਹ ਰਾਸ਼ੀ ਤੁਸੀਂ ਘੱਲੋ। ਸੋ $1.5 ਟ੍ਰਿਲੀਅਨ ਅਗਲੇ ਜਿਹੜੇ ਫਿਸਕਲ ਈਅਰ ਦੇ ਵਿੱਚ ਵਾਈਟ ਹਾਊਸ ਮੰਗ ਕਰ ਰਿਹਾ ਆ ਡਿਫੈਂਸ ਦੇ ਬਜਟ ਦੇ ਲਈ। ਗੈਸ ਦੀਆਂ ਕੀਮਤਾਂ ਦੀ ਗੱਲ ਕਰਦੇ ਸੀ ਆਪਾਂ। ਅਮਰੀਕਾ ਦੇ ਵਿੱਚ ਐਵਰੇਜ ਗੈਸ ਦੀ ਪ੍ਰਾਈਸ $4 ਦੇ ਕਰੀਬ ਆ ਤੇ ਸਾਡੇ ਕੈਲੀਫੋਰਨੀਆ ਦੇ ਵਿੱਚ $6 ਦੇ ਲਾਗੇ ਛਾਗੇ 5.5 6 6.5 ਇੱਥੇ ਤੱਕ ਜਿਹੜੀ ਗੈਸ ਆ। ਪਰ ਤੁਸੀਂ ਸੋਚੋਗੇ ਵੀ ਦੁਨੀਆ ਦਾ ਇੱਕ ਇਦਾਂ ਦਾ ਮੁਲਕ ਆ ਜਿੱਥੇ $15 ਨੂੰ ਗੈਸ। ਸੋ ਉੱਥੇ ਦੇਖੋ ਵੀ ਉਹਨਾਂ ਦੀ ਸਿਚੁਏਸ਼ਨ ਕੀ ਹੋਣੀ ਹੈਗੀ ਆ। ਹਾਂਗਕਾਂਗ ਦੇ ਵਿੱਚ ਦੁਨੀਆ ਦੀ ਸਭ ਤੋਂ ਜ਼ਿਆਦਾ ਜਿਹੜੀ ਮਹਿੰਗੀ ਆ ਪੈਟਰੋਲੀਅਮ ਗੈਸ ਆ ਉਹ $15 ਤੇ 60 ਸੈਂਟ ਪਰ ਗੈਲਨ ਹੈਗਾ। ਈਵਨ ਕਹਿੰਦੇ ਵੀ ਜੰਗ ਵੀ ਨਹੀਂ ਜਦ ਸ਼ੁਰੂ ਹੋਈ ਸੀ ਉਸ ਤੋਂ ਪਹਿਲਾਂ ਵੀ ਜਿਹੜੀਆਂ ਗੈਸ ਦੀਆਂ ਪ੍ਰਾਈਸਸ ਉੱਥੇ ਕਾਫੀ ਹਾਈ ਸੀਗੀਆਂ ਅਕੋਰਡਿੰਗ ਟੂ ਗਲੋਬਲ ਪੈਟਰੋਲ ਪ੍ਰਾਈਸਸ .com। ਸੋ ਇਸ ਕਨਫਲਿਕਟ ਦੇ ਨਾਲ ਜੋ ਗਲਫ ਸਟੇਟ ਦੇ ਵਿੱਚ ਵਾਪਰਿਆ ਕਿਉਂਕਿ ਉਹ ਮੋਸਟਲੀ ਸਾਰੇ ਜਿਹੜੇ ਮੁਲਕ ਆ ਤੇਲ ਨੂੰ ਹੀ ਪ੍ਰੋਡਿਊਸ ਕਰਦੇ ਹੈਗੇ ਆ ਤੇ ਸਟੇਟ ਆਫ ਹਾਰਮੋਜ਼ ਕਲੋਜ਼ ਹੋ ਗਈ ਆ ਤੇ ਕ੍ਰਿਟੀਕਲ ਆਇਲ ਤੇ ਗੈਸ ਸ਼ਿਪਿੰਗ ਰਾਊਟ ਜਿਹੜਾ ਬੰਦ ਆ। ਸੋ ਉਹ ਤੋਂ ਬਾਅਦ ਜਿਹੜੀ ਹਾਂਗਕਾਂਗ 'ਚ ਆ ਕਹਿੰਦੇ ਭਈ ਉੱਥੇ ਹਾਲਾਂਕਿ ਲੋਕਾਂ ਕੋਲ ਕਾਰਾਂ ਘੱਟ ਆ ਫਿਰ ਵੀ $15 ਗੈਲਨ ਹੋਣਾ ਬਹੁਤ ਮਹਿੰਗਾ ਆ। 7.5 ਮਿਲੀਅਨ ਲੋਕਾਂ ਦੀ ਪਾਪੂਲੇਸ਼ਨ ਵਾਲਾ ਜਿਹੜਾ ਹਾਂਗਕਾਂਗ ਆ ਉੱਥੇ ਸਿਰਫ 8.4% ਲੋਕ ਜਿਹੜੇ ਕਾਰਾਂ ਓਨ ਕਰਦੇ ਆ
ਪਰ ਇਸ ਜਿਸ ਹਿਸਾਬ ਦੇ ਨਾਲ ਪ੍ਰਾਈਸਿਸ ਹਾਈ ਆ, ਉੱਥੇ ਦੀ ਇਕੋਨਮੀ ਨੂੰ ਵੀ ਕਹਿੰਦੇ ਬਹੁਤ ਜ਼ਿਆਦਾ ਅਸਰ ਪਊਗਾ। 80% ਜਿਹੜਾ ਆਇਲ ਪ੍ਰੋਡਕਟਸ ਜੋ ਆ ਉਹ ਬਾਹਰੋਂ ਹੀ ਆਉਂਦੇ ਹੈਗੇ ਉੱਥੇ ਉਹਨਾਂ ਦੇ। ਸੋ ਹਾਂਗਕਾਂਗ ਦੁਨੀਆ ਦਾ ਸਭ ਤੋਂ ਮਹਿੰਗਾ ਸ਼ਹਿਰ ਬਣਿਆ ਆ, ਜਿੱਥੇ $15.60 ਨੂੰ ਪਰ ਗੈਲਨ ਗੈਸ ਹੈਗੀ। ਜੀ ਸੋ ਬਿਲਕੁਲ ਇਹ ਜਿਹੜੀ ਤੁਸੀਂ ਹਿਸਾਬ ਲਾ ਲਓ ਵੀ ਕੀ ਜਿਹੜਾ ਇਸ ਦੇ ਨਾਲ ਅੱਗੇ ਜਿਹੜਾ ਉਹ ਬਣਨ ਜਾ ਰਿਹਾ ਹੈਗਾ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਕਰਦੇ ਜਾਈਏ, FMCSA ਨੇ ਅੱਜ ਹੋਰ ਕੁਝ ELDs ਆ ਉਹਨਾਂ ਨੂੰ ਕਹਿ ਲਓ ਵੀ ਰਿਵੋਕ ਡਿਵਾਈਸਿਸ ਦੇ ਵਿੱਚ ਪਾ ਦਿੱਤਾ ਆ। ਲਗਾਤਾਰ ਇਹ ਲਿਸਟ ਲੰਬੀ ਹੁੰਦੀ ਜਾ ਰਹੀ ਆ, ਖਾਸ ਕਰਕੇ ਜਿਹੜੇ ਟਰੱਕਿੰਗ ਦੇ ਵਿੱਚ ELD ਵਾਲੀਆਂ ਡਿਵਾਈਸਿਸ ਆ ਉਹਨਾਂ ਨੂੰ ਲੈ ਕੇ। ਇੱਕ ਹੀਰੋ ELD ਇੰਕ ਆ, ਉਹਨਾਂ ਨੂੰ FMCSA ਨੇ ਜਿਹੜੀ ਉਹਨਾਂ ਦੀ ਸਰਟੀਫਿਕੇਸ਼ਨ ਆ ਉਹ ਵਾਪਸ ਜਿਹੜੀ ਉਹ ਲੈ ਰਹੀ ਆ। ਅਪਰੂਵਡ ਡਿਵਾਈਸਿਸ ਦੀ ਲਿਸਟ ਦੇ ਵਿੱਚੋਂ ਬਾਹਰ ਜਿਹੜਾ ਉਹਨਾਂ ਨੇ ਕੱਢ ਦਿੱਤਾ ਹੈਗਾ। ਕਹਿੰਦੇ ਵੀ ਫੈਡਰਲ ਰਿਕੁਆਇਰਮੈਂਟਸ ਨੂੰ ਉਹ ਪੂਰੀਆਂ ਨਹੀਂ ਕਰ ਸਕੀ ਹੈਗੀ। 60 ਦਿਨ ਦੀ ਉਹਨਾਂ ਨੂੰ ਮੌਲਤ ਦਿੱਤੀ ਆ ਵੀ ਉਹ ਜੇ ਰਿਪਲੇਸ ਕਰਦੇ ਨੇ ਤਾਂ ਉਹਨਾਂ ਨੂੰ ਜਿਹੜਾ ਉਹ ਵਾਪਸ ਜਿਹੜਾ ਆਉਣ ਦਿੱਤਾ ਜਾਵੇਗਾ। FMCSA ਨੇ ਹਰਜੋਤ ਸਿੰਘ ਜੀ ਉਦੋਂ ਇੱਕ ਹਿਸਾਬ ਦੇ ਨਾਲ ਇਸ ਚੀਜ਼ ਨੂੰ ਆਪ ਹੀ ਖੁੱਲ੍ਹ ਦੇ ਦਿੱਤੀ ਸੀ, ਖਾਸ ਕਰਕੇ ਉਦੋਂ ਜਦੋਂ ਉਹਨਾਂ ਨੇ ਕਿਹਾ ਸੀਗਾ ਵੀ ਅਸੀਂ ਚੈੱਕ ਨਹੀਂ ਕਰਨਾ, ਤੁਸੀਂ ਕਹਿ ਦਿਓ ਵੀ ਸਾਰੀਆਂ ਰਿਕੁਆਇਰਮੈਂਟ ਪੂਰੀਆਂ ਆ ਤੇ ਅਸੀਂ ਤੁਹਾਨੂੰ ਜਿਹੜਾ ਆ ਵੀ ਉਹ ਕਰ ਦੇਵਾਂਗੇ, ਅਪਰੂਵ ਜਿਹੜਾ ਉਹ ਕਰ ਦੇਵਾਂਗੇ। ਤੇ ਉਹੀ ਕੁਛ ਉਹਨਾਂ ਨੇ ਕੀਤਾ ਤੇ ਫਿਰ ਹੁਣ ਉਸ ਤੋਂ ਬਾਅਦ ਦੇ ਵਿੱਚ ਆਪਾਂ ਦੇਖ ਰਹੇ ਹਾਂ ਵੀ ਇਹਨਾਂ ਨੂੰ ਲਗਾਤਾਰ ਹੁਣ ਰਿਵੋਕ ਕੀਤਾ ਜਿਹੜਾ ਉਹ ਜਾ ਰਿਹਾ ਹੈ। ਸੋ ਇਸ ਢਿੱਲ ਨੂੰ ਵੀ FMCSA ਹੌਲੀ-ਹੌਲੀ ਜਿਹੜਾ ਆ ਇਸ ਲੂਪ ਹੋਲ ਨੂੰ ਬੰਦ ਕਰਨ ਦੀ ਕੋਸ਼ਿਸ਼ ਦੇ ਵਿੱਚ ਲੱਗੀ ਹੋਈ ਹੈਗੀ ਆ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕੈਲੀਫੋਰਨੀਆ ਦੇ ਜਿਹੜੇ ਇਮੀਗ੍ਰੈਂਟ ਡਰਾਈਵਰਸ ਆ, ਉਹਨਾਂ ਨੂੰ DMV ਦਾ ਜਿਹੜਾ ਲਾਇਸੈਂਸ ਉਹਨਾਂ ਦਾ ਰੈਵੋਕੇਸ਼ਨ ਹੋਈ ਸੀ, DMV ਦਾ ਲਾਇਸੈਂਸ ਰਿਵੋਕ ਹੋਇਆ ਸੀ, ਉਹਦੀ ਵੇਟ ਦੇ ਵਿੱਚ ਆ ਕਿਹੜੇ ਟਾਈਮ ਦੇ ਉੱਤੇ ਉਹ ਜਿਹੜਾ ਆ ਲਾਇਸੈਂਸ ਦੁਆਰਾ ਕੀ ਸ਼ੁਰੂ ਹੋਵੇ। ਕੈਲੀਫੋਰਨੀਆ ਸਟੇਟ ਜੱਜ ਨੇ ਵੀਰਵਾਰ ਨੂੰ ਯਾਨੀ ਕਿ ਕੱਲ ਉਹਨਾਂ ਨੇ ਇਹ ਕਿਹਾ ਸੀ ਭਈ ਜਦੋਂ ਤੱਕ ਜੋ ਸਟੇਟ ਆ ਉਹ ਕੰਪਲਾਈ ਨਹੀਂ ਕਰਦੀ ਹੈਗੀ, ਲਗਭਗ 13,000 ਦੇ ਕਰੀਬ ਜਿਹੜੇ ਡਰਾਈਵਰਸ ਆ ਜਿਹੜੇ ਇੰਪੈਕਟ ਹੋਏ ਸੀ ਟੂ ਰੀਇਸ਼ੂ ਕਰੈਕਟਡ ਲਾਇਸੈਂਸ, ਤੇ ਉਦੋਂ ਤੱਕ ਹਜੇ ਅਸੀਂ ਕੋਈ ਹੋਰ ਡਿਸੀਜਨ ਨਹੀਂ ਦੇਣਾ। ਪਰ ਫੈਡਰਲ ਮੈਂਡੇਟ ਦੇ ਮੁਤਾਬਕ ਕੈਲੀਫੋਰਨੀਆ ਨੂੰ ਇਹ ਸਾਰਾ ਕੁਝ ਕਰਨਾ ਪਿਆ ਕਿਉਂਕਿ ਉਹਨਾਂ ਨੇ ਥ੍ਰੈਟ ਕੀਤੀ ਸੀ ਵੀ ਅਸੀਂ ਤੁਹਾਡਾ ਮਿਲੀਅਨਸ ਆਫ ਡਾਲਰ ਜਿਹੜੇ ਪੈਸੇ ਆ ਉਹ ਰੋਕ ਲੈਣੇ ਹੈਗੇ। ਅਲਾਮੀਡਾ ਕਾਉਂਟੀ ਦੀ ਸੁਪੀਰੀਅਰ ਜੱਜ ਕਰੀਨ ਸ਼ਵਾਰਜ਼ ਆ, ਉਹਨਾਂ ਨੇ ਇਹ ਕਿਹਾ ਆ ਵੀ ਇਹ ਟੈਂਪਰੇਰੀ ਆਬਸਟੀਕਲ ਹੈਗਾ ਆ। US ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਨੇ ਆਲਰੇਡੀ $158 ਮਿਲੀਅਨ ਹਾਈਵੇ ਫੰਡ ਜਿਹੜਾ ਸੀ ਉਹ ਕੈਲੀਫੋਰਨੀਆ ਦਾ ਉਹ ਰੋਕ ਲਿਆ ਹੈਗਾ। ਸੋ ਉਹਨਾਂ ਨੇ ਆਰਗੂਮੈਂਟ ਇਹ ਦਿੱਤਾ ਸੀ ਵੀ DMV ਨੂੰ ਜਿਹੜੇ ਆ ਇਹ ਲਾਇਸੈਂਸ ਕੈਂਸਲ ਕਰਨੇ ਚਾਹੀਦੇ ਹੈਗੇ ਆ, ਕਿਉਂਕਿ ਉੱਥੇ ਵਰਕ ਆਥੋਰਾਈਜੇਸ਼ਨ ਦੀ ਡੇਟ ਡਿਫਰੈਂਟ ਸੀ ਐਕਸਪਾਇਰੇਸ਼ਨ ਦੀ, ਤੇ DMV ਦੀ ਜਿਹੜੀ ਡੇਟ ਸੀ ਉਹ ਡਿਫਰੈਂਟ ਸੀਗੀ। ਸੋ ਹਜੇ ਵੀ ਇਹ ਮਾਮਲਾ ਲਿੰਬੋ 'ਚ ਹੀ ਆ, ਲੱਗਦਾ ਨਹੀਂ ਵੀ ਇਹ ਕੁਛ ਗੱਲ ਬਣੂਗੀ, ਕਿਉਂਕਿ ਕੱਲ ਆਪਾਂ ਇੰਡੀਆਨਾ ਸਟੇਟ ਦੀ ਹੋਰ ਸਟੇਟਾਂ ਦੀ ਵੀ ਗੱਲਬਾਤ ਜਿਹੜੀ ਕੀਤੀ ਸੀ, ਬਹੁਤ ਸਾਰੇ ਲੋਕ ਜਿਹੜੇ ਇੰਪੈਕਟ ਹੋਏ ਹੈਗੇ ਆ ਇਸ ਲਾਇਸੈਂਸ ਦੇ ਨਾਲ, ਉਹਨਾਂ ਦੇ ਜਿਹੜੇ ਰਿਵੋਕ ਕੀਤੇ ਗਏ ਆ ਕੈਲੀਫੋਰਨੀਆ ਦੇ ਵਿੱਚ। ਕਹਿੰਦੇ ਮੋਸਟਲੀ ਉਹ ਸਿੱਖ ਅਸਾਈਲਮ ਸੀਕਰਸ ਆ। ਇਹ KQED ਦੀ ਖਬਰ ਆ, ਜਿਹੜੇ ਕਹਿੰਦੇ ਵੀ ਸਿੱਖ ਅਸਾਈਲਮ ਸੀਕਰਸ ਓਰੀਜਨਲੀ ਫਰੋਮ ਪੰਜਾਬ ਇੰਡੀਆ, ਤੇ ਉਹ ਕਹਿੰਦੇ ਵੀ ਡਿਲੇ ਜਿਹੜਾ ਆ ਅਫੋਰਡ ਨਹੀਂ ਕਰ ਸਕਦੇ ਹੈਗੇ। ਉਹਨਾਂ ਦੇ ਉੱਤੇ ਇਕਨੋਮਿਕ ਡਿਵਸਟੇਸ਼ਨ ਬਹੁਤ ਹੋਈ ਆ, ਇਕਨੋਮਿਕਲੀ ਉਹਨਾਂ ਦੇ ਉੱਤੇ ਬਹੁਤ ਵੱਡਾ ਅਸਰ ਪਿਆ ਹੈਗਾ। ਸੋ ਹੁਣ ਉਹ ਕੰਮ ਕਰ ਰਹੇ ਹੈਗੇ ਡਰਾਈਵਰ, ਚਾਹੇ ਉਹ ਰਾਈਡ ਸ਼ੇਅਰਿੰਗ ਆ ਜਾਂ ਹੋਰ ਇੱਦਾਂ ਦੀਆਂ ਜੌਬਸ, ਤਾਂ ਕਿ ਜਿਹੜਾ ਰੋਜ਼ਮਰਰਾ ਦੀ ਜ਼ਿੰਦਗੀ ਦਾ ਗੁਜ਼ਾਰਾ ਕੀਤਾ ਜਾ ਸਕੇ। ਸੋ ਬਹੁਤ ਸਾਰੇ ਜਿਹੜੇ ਇੰਪਲਾਇਰਸ ਆ ਉਹਨਾਂ ਦੇ ਉੱਤੇ ਵੀ ਕਾਫੀ ਵੱਡਾ ਅਸਰ ਪਿਆ। ਇਕੱਲਾ ਇਹ ਨਹੀਂ ਵੀ ਜਿਹੜੀਆਂ ਪ੍ਰਾਈਵੇਟ ਕੰਪਨੀਆਂ, ਈਵਨ ਲੋਕਲ ਗਵਰਨਮੈਂਟ, ਸਕੂਲ ਡਿਸਟ੍ਰਿਕਟਸ, ਟਰਾਂਸਪੋਰਟੇਸ਼ਨ ਤੇ ਲੌਜਿਸਟਿਕ ਕੰਪਨੀਜ਼, ਉਹਨਾਂ ਦੇ ਵਿੱਚ ਜਿਹੜੇ ਕਈ ਡਰਾਈਵਰ ਇੱਦਾਂ ਦੇ ਜਿਹੜੇ ਲਾਇਸੈਂਸ ਵਾਲੇ ਸੀ ਉਹ ਕੰਮ ਕਰਦੇ ਹੈਗੇ ਆ। ਸੋ ਓਵਰਆਲ ਜੇ ਦੇਖਿਆ ਜਾਵੇ, ਕਹਿੰਦੇ ਵੀ FMCSA ਨੇ ਜਿਹੜਾ ਪਿਛਲੇ ਮਹੀਨੇ ਰੂਲ ਆਊਟ ਕੀਤਾ ਸੀ, ਉਹਦੇ ਮੁਤਾਬਕ ਤਾਂ 2 ਲੱਖ ਜਿਹੜੇ ਇਮੀਗ੍ਰੈਂਟਸ ਹੈਗੇ ਆ ਉਹਨਾਂ ਦੇ ਲਾਇਸੈਂਸ ਦੇ ਉੱਤੇ ਜਿਹੜਾ ਅਸਰ ਪਊਗਾ। ਟਰੰਪ ਐਡਮਿਨਿਸਟ੍ਰੇਸ਼ਨ ਇਹ ਬਾਰ-ਬਾਰ ਆਰਗੂ ਕਰ ਰਿਹਾ ਕਿ ਜਿਹੜੀ ਸਾਡੀ ਪਾਲਿਸੀ ਆ ਉਹ ਪਬਲਿਕ ਸੇਫਟੀ ਗੈਪ ਨੂੰ ਜਿਹੜਾ ਫਿਕਸ ਕਰਨ ਦੇ ਲਈ ਹੈਗੀ ਆ।
ਜਿਹੜੇ ਕਿਉਂਕਿ ਪਿਛਲੇ ਸਮੇਂ 'ਚ ਸਾਰਾ ਕੁਝ ਵਾਪਰਿਆ ਹੈਗਾ। ਕੈਲੀਫੋਰਨੀਆ ਦੇ ਵਿੱਚ 62,000 ਦੇ ਕਰੀਬ ਨੋਨ ਡੋਮਿਸਾਈਲ ਲਾਇਸੈਂਸ ਹੋਲਡਰਸ ਆ, ਜਿਨ੍ਹਾਂ ਦੀ ਜੌਬ ਜਾ ਸਕਦੀ ਹੈਗੀ ਆ, ਕਿਉਂਕਿ ਉਹਨਾਂ ਦੇ ਕੋਲ ਜਿਹੜਾ ਸਫੀਸ਼ੀਐਂਟ ਇਨਫੋਰਮੇਸ਼ਨ ਨਹੀਂ ਇਮੀਗ੍ਰੇਸ਼ਨ ਦੇ ਮਾਮਲੇ ਦੇ ਵਿੱਚ। ਸੋ ਇਹ ਇੱਕ ਵੱਡਾ ਕਾਰਨ ਬਣਿਆ ਹੋਇਆ। ਜੀ। ਈਰਾਨ ਨੇ ਹੁਣੇ-ਹੁਣੇ UAE ਦੇ ਇੱਕ ਐਲੂਮੀਨੀਅਮ ਪਲਾਂਟ ਦੇ ਉੱਤੇ ਹਮਲਾ ਕੀਤਾ, ਜਿਸ ਕਰਕੇ ਇਹ ਜਿਹੜਾ ਐਮੀਰੇਟਸ ਗਲੋਬਲ ਐਲੂਮੀਨੀਅਮ ਆ, ਉਹਨਾਂ ਨੂੰ ਆਪਣਾ ਕੰਮਕਾਜ ਉੱਥੇ ਠੱਪ ਕਰਨਾ ਪਿਆ ਆ, ਬੰਦ ਕਰਨਾ ਜਿਹੜਾ ਉਹ ਪਿਆ ਆ। ਕਹਿੰਦੇ ਵੀ ਫੁੱਲ ਰਿਕਵਰੀ ਸਾਲ ਤੱਕ ਦੀ ਜਿਹੜੀ ਉਹ ਹੋ ਸਕਦੀ ਆ। ਹੁਣ ਤੁਸੀਂ ਹਿਸਾਬ ਲਾ ਲਓ ਵੀ ਇੱਕ ਦੁਨੀਆ ਦਾ ਅਹਿਮ ਐਲੂਮੀਨੀਅਮ ਪਲਾਂਟ ਜੇ ਉਹ ਬੰਦ ਹੋ ਜਾਂਦਾ ਆ, ਤੇ ਉਹਦੇ ਨਾਲ ਦੁਨੀਆ ਦੀ ਐਲੂਮੀਨੀਅਮ ਸਪਲਾਈ ਦੇ ਉੱਤੇ ਵੀ ਅਸਰ ਜਿਹੜਾ ਉਹ ਪਊਗਾ। ਉੱਥੇ ਦੇ ਲੋਕਲ ਦੇ ਉੱਤੇ ਤਾਂ ਕਿੰਨਾ ਹੀ ਜਿਹੜਾ ਉਹ ਪੈਣਾ ਆ। ਤਵਾਲੀ ਕਰਕੇ ਜਿਹੜਾ ਇੱਕ ਸਾਈਟ ਆ ਅਬੂ ਧਾਬੀ ਦੇ ਵਿੱਚ, ਉਸ ਦੇ ਉੱਤੇ ਹਮਲਾ ਜਿਹੜਾ ਹੋਇਆ, ਕਹਿੰਦੇ ਸਿਗਨੀਫੀਕੈਂਟ ਡੈਮੇਜ ਸੀਗਾ ਪਿਛਲੇ ਮਹੀਨੇ ਜਿਹੜਾ ਹੋਇਆ, ਜਿਸ ਕਰਕੇ ਆਪਰੇਸ਼ਨਸ ਆ ਉਹਨਾਂ ਨੂੰ ਹੁਣ ਬੰਦ ਕਰ ਦਿੱਤਾ ਗਿਆ ਹੈਗਾ ਆ। ਸੋ IRGC ਇਹ ਹੁਣ ਕਲੇਮ ਕਰ ਰਹੀ ਆ ਵੀ ਇਜ਼ਰਾਈਲ ਦੇ ਕੰਬੈਟ ਸਪੋਰਟ ਸੈਂਟਰਸ ਜਿਹੜੇ ਕਿ ਹਮਲਿਆਂ ਦੇ ਵਿੱਚ ਈਰਾਨ ਦੇ ਉਲਟ ਕਹਿੰਦੇ ਵੀ ਮਦਦ ਕਰ ਰਹੇ ਆ, ਉਹਨਾਂ ਦੇ ਉੱਤੇ ਇਹਨਾਂ ਨੇ ਕਹਿੰਦੇ ਵੀ ਹੁਣ ਅਸੀਂ ਇਸ ਵੇਵ ਦੇ ਵਿੱਚ ਹਮਲੇ ਕੀਤੇ ਆ। ਨੇਤਨਯਾਹੂ ਨੇ ਇਹ ਕਿਹਾ ਆ ਵੀ ਜਿਹੜੀ ਇਹ ਗੱਲ ਕਹਿ ਰਹੇ ਆ ਵੀ ਅਸੀਂ ਈਰਾਨ ਦੇ ਵਿੱਚ ਸਕਸੈਸ ਹੋਏ ਆ, ਵੀ ਸਫਲਤਾ ਜਿਹੜੀ ਉਹ ਮਿਲੀ ਆ, ਕਹਿੰਦੇ ਵੀ ਉਹਨੂੰ ਗ੍ਰੇਨ ਆਫ ਸਾਲਟ ਦੇ ਨਾਲ ਲਿਆ ਜਾਵੇ। ਇਹ ਨੇਤਨਯਾਹੂ ਦਾ, ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਦਾ, ਉਸ ਦਾ ਖੁਦ ਦਾ ਜਿਹੜਾ ਉਹ ਬਿਆਨ ਹੈਗਾ ਆ। ਸੋ ਵੱਖ-ਵੱਖ ਮੈਸੇਜ ਕਹਿੰਦੇ ਵੀ ਡਿਲੀਵਰ ਕਰ ਰਿਹਾ ਸੀ ਵੱਖ-ਵੱਖ ਆਡੀਅנס ਨੂੰ, ਤੇ ਜਿਹੜਾ ਵਾਅਦਾ ਤਾਂ ਇਹ ਕਰ ਰਹੇ ਸੀ ਇਲੈਕਸ਼ਨ ਆਪਣੀ ਜਿੱਤਣ ਦੀ ਖਾਤਰ ਕੰਪਲੀਟ ਵਿਕਟਰੀ ਅਸੀਂ ਜਿਹੜੀ ਉਹ ਹੋਵਾਂਗੇ, ਪਰ ਉਹਨਾਂ ਨੇ ਇਸ ਦੇ ਵਿੱਚ ਕਿਤੇ ਨਾ ਕਿਤੇ ਇਹ ਮੰਨਿਆ ਵੀ ਜਿਹੜਾ ਸਕਸੈਸ ਦੀ ਗੱਲ ਆ, ਜਿਹੜਾ ਕਲੇਮ ਆ, ਜਿਹੜਾ ਦਾਵਾ ਆ, ਉਸ ਨੂੰ ਲੂਣ ਦੇ ਨਾਲ ਹੀ ਜਿਹੜਾ ਉਹ ਹਜਮ ਕੀਤਾ ਜਿਹੜਾ ਹੋ ਜਾਵੇ। ਕਹਿੰਦੇ ਉਹਨਾਂ ਨੇ ਇਹ ਵੀ ਮੰਨਿਆ, ਇਹਨਾਂ ਦੇ ਆਪਣੇ ਜਿਹੜੇ ਹੁਣ IDF ਵਾਲੇ ਆ, ਇਜ਼ਰਾਈਲ ਵਾਲੇ, ਉਹ ਮੰਨ ਰਹੇ ਆ, ਕਹਿੰਦੇ ਵੀ ਹਜ਼ਬੁੱਲਾ ਦੇ ਜਿਹੜੇ ਵੈਪਨਸ ਆ ਉਹਨਾਂ ਨੂੰ ਕਹਿੰਦੇ ਵੀ ਅਸੀਂ ਪੂਰੀ ਤਰ੍ਹਾਂ ਖਤਮ ਨਹੀਂ ਕਰ ਸਕਦੇ, ਕਹਿੰਦੇ ਵੀ ਬੈਸਟ ਇਹੀ ਕਰ ਸਕਦੇ ਵੀ ਉਹਨਾਂ ਦਾ ਜਿਹੜਾ ਇਨਫਰਾਸਟ੍ਰਕਚਰ ਆ ਉਸ ਨੂੰ ਤਹਿਸ-ਨਹਿਸ ਕਰ ਦਿੱਤਾ ਜਿਹੜਾ ਹੋ ਜਾਵੇ। ਸੋ ਇਹ ਜਿਹੜੀ ਸਿਚੁਏਸ਼ਨ ਆ ਇਸ ਟਾਈਮ ਉੱਥੇ ਬਣੀ ਪਈ ਆ। ਗਲਫ ਦੇ ਮੁਲਕ ਹਰਜੋਤ ਸਿੰਘ ਜੀ, ਖਾਸ ਕਰਕੇ ਆਲੇ ਦੁਆਲੇ ਈਰਾਨ ਦੇ ਜਿਹੜੇ ਆ, ਉਹ ਸੋਚਦੇ ਸੀਗੇ ਵੀ ਸੈਲਾਨੀਆਂ ਦੇ ਨਾਲ ਤੇ ਉਹ ਸਾਰੀਆਂ ਚੀਜ਼ਾਂ ਦੇ ਨਾਲ ਵੀ ਸਾਰਾ ਕੁਝ ਜਿਹੜਾ ਉਹ ਸੈੱਟ ਹੈਗਾ ਆ, ਪਰ ਈਰਾਨ ਦੇ ਜਿਹੜੇ ਮਿਜ਼ਾਈਲ ਪ੍ਰੋਗਰਾਮ ਨੇ ਤੇ ਉਹਨਾਂ ਸਾਰੀਆਂ ਚੀਜ਼ਾਂ ਨੇ ਗਲਫ ਮੁਲਕ ਦੇ ਜਿਹੜੇ ਮੁਲਕ ਨੇ ਉਹਨਾਂ ਦੇ ਪੈਰਾਂ ਹੇਠੋਂ ਵੀ ਜ਼ਮੀਨ ਇੱਕ ਹਿਸਾਬ ਦੇ ਨਾਲ ਕੱਢ ਦਿੱਤੀ ਆ। ਰੋਜ਼ਾਨਾ ਹੀ ਉਹਨਾਂ ਨੂੰ ਕਈ ਜਿਹੜੀਆਂ ਮਿਜ਼ਾਈਲਸ ਤੇ ਡਰੋਨਸ ਆ ਉਹ ਇੰਟਰਸੈਪਟ ਜਿਹੜੀਆਂ ਉਹ ਕਰਨੀਆਂ ਪੈ ਰਹੀਆਂ ਆ। ਬਹੁਤ ਸਾਰੇ ਉੱਥੋਂ ਦੇ ਮੁਲਕਾਂ ਦੇ ਕਈ ਇਲਾਕਿਆਂ ਦੇ ਵਿੱਚ ਏਅਰ ਰੇਡ ਵਾਰਨਿੰਗਸ ਜਿਹੜੇ ਆ, ਸਾਇਰਨਸ ਆ, ਉਹ ਲਗਾਤਾਰ ਗੂੰਜ ਰਹੇ ਹੈਗੇ ਆ। ਸੋ ਸਿਚੁਏਸ਼ਨ ਹਾਲ ਦੀ ਘੜੀ ਉੱਥੇ ਜਿਹੜੀ ਕੋਈ ਖਾਸ ਜਿਹੜੀ ਫਰਕ ਆ ਉਸ ਦੇ ਉੱਤੇ ਨਹੀਂ ਪੈ ਰਿਹਾ ਹੈਗਾ। ਤੇ ਉੱਤੋਂ ਆਪਾਂ ਬਾਰ-ਬਾਰ ਸਟੇਟ ਆਫ ਹਾਰਮੁਜ਼ ਦੀ ਇਸੇ ਲਈ ਗੱਲ ਕਰਦੇ ਆ ਵੀ 20% ਦੁਨੀਆ ਦੀ ਜਿਹੜੀ ਆਇਲ ਸਪਲਾਈ ਚੇਨ ਆ ਉਸ ਉੱਤੇ ਕਾਫੀ ਜ਼ਿਆਦਾ ਜਿਹੜਾ ਉਹ ਰੋਕ ਦੇ ਕਰਕੇ ਅਸਰ ਪਿਆ ਹੋਇਆ ਆ। ਜਾਂਦੇ ਜਾਂਦੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਕਿਹਾ ਵੀ ਅਸੀਂ ਜਿਹੜੇ ਆ it's not possible for US to fund daycare and Medicare program because we are fighting wars. We have to take care of one thing, military protection. ਉਹਦੇ ਲਈ ਉਹਨਾਂ ਨੇ $1.5 trillion ਵੀ ਮੰਗਿਆ ਆ। ਸੋ ਜਿਨ੍ਹਾਂ ਦੇ ਕੋਲ ਮੈਡੀਕੇਅਰ ਆ, ਮੈਡੀਕੇਡ ਹੈਗਾ ਆ, ਉਹ ਤੁਸੀਂ ਲੂਜ਼ ਵੀ ਕਰ ਸਕਦੇ ਹੈਗੇ ਆ। ਲੂਜ਼ ਹੋ ਰਿਹਾ ਆ ਕੈਲੀਫੋਰਨੀਆ 'ਚ, ਦੇਖਿਆ ਆਪਾਂ ਬਹੁਤ ਸਾਰੇ ਲੋਕਾਂ ਦਾ ਜਿਹੜਾ ਮੈਡੀਕਲ ਆ ਉਹ ਕੈਂਸਲ ਹੋ ਰਿਹਾ ਹੈਗਾ। ਹੁਣ ਡੇ ਕੇਅਰ ਜਿਹੜੇ ਬਹੁਤ ਸਾਰੇ ਮੁਲਕਾਂ 'ਚ ਡੇ ਕੇਅਰ ਦੀ ਫੰਡਿੰਗ ਹੁੰਦੀ ਹੈਗੀ, ਯੂਰਪੀਅਨ ਯੂਨੀਅਨ ਮੁਲਕਾਂ ਦੇ ਵਿੱਚ ਸਪੋਰਟ ਕਰਦੇ ਹੈਗੇ ਆ। ਸੋ ਉਹ ਕਹਿੰਦੇ ਵੀ ਨਹੀਂ, ਸਾਨੂੰ ਇਹ ਨਹੀਂ ਜ਼ਰੂਰੀ ਹੈਗਾ, ਸਭ ਤੋਂ ਜ਼ਰੂਰੀ ਇਹ ਆ ਵੀ ਜੰਗ ਲੱਗੀ ਆ, ਉਹਦੇ ਵਿੱਚ ਸਾਡਾ ਜਿਹੜਾ ਸਾਥ ਆ ਉਹ ਦਿਆ ਜੀ। ਸੋ ਮੋਸਟ ਪ੍ਰੋਬਬਲੀ ਹਰਜੋਤ ਸਿੰਘ ਜੀ, ਜਿਹੜਾ ਇੱਕ ਫਾਈਟਰ ਜੈਟ ਇਹਨਾਂ ਨੇ ਸਿੱਟਿਆ ਈਰਾਨ ਵਾਲਿਆਂ ਨੇ, ਤੇ ਉਹ ਮੋਸਟ ਪ੍ਰੋਬਬਲੀ F-15 ਆ, ਨਾ ਕਿ F-35 ਜਿੱਦਾਂ ਈਰਾਨ ਵਾਲੇ ਦਾਵਾ ਕਰ ਰਹੇ ਸੀ। ਉਹਨਾਂ ਨੇ ਤਾਂ ਪਹਿਲਾਂ 2 ਜਹਾਜ਼ ਸਿੱਟਣ ਦਾ ਵੀ ਦਾਵਾ ਜਿਹੜਾ ਉਹ ਕਰ ਦਿੱਤਾ ਸੀ, ਕਲੇਮ ਕੀਤਾ ਸੀਗਾ। ਪਰ ਤੁਸੀਂ ਅੰਦਾਜ਼ਾ ਲਾ ਲਓ ਹਰਜੋਤ ਸਿੰਘ ਜੀ ਵੀ ਕੀ ਸਕੀਮਾਂ ਜਿਹੜੀਆਂ ਉਹ ਚੱਲ ਰਹੀਆਂ। ਆਮ ਲੋਕਾਂ ਦੀ ਜ਼ਿੰਦਗੀ, ਉਹ ਇਲਾਜ ਖਣੋ ਮਰ ਜਾਣ, ਉਹਦਾ ਕੋਈ ਇਹਨਾਂ ਨੂੰ ਟੈਨਸ਼ਨ ਨਹੀਂ, ਪਰ ਕਹਿੰਦੇ ਵੀ ਅਸੀਂ ਜਿਹੜੀ ਉੱਥੇ ਜਾ ਕੇ ਲੜਾਈ ਜਿਹੜੀ ਉਹ ਜ਼ਰੂਰ
ਲੜਨੀ ਹੈਗੀ ਹੈ। ਕਈਆਂ ਨੂੰ ਇਹ ਗੱਲ ਬੜੀ ਪਚਣੀ ਨਹੀਂ, ਪਰ ਕੋਈ ਗੱਲ ਨਹੀਂ, ਇਹ ਰਿਐਲਿਟੀ ਆ। ਤੁਸੀਂ ਮਰ ਜਾਓ, ਉਹਨਾਂ ਨੂੰ ਕੋਈ ਮਤਲਬ ਨਹੀਂ, ਉਹ ਉਹਨਾਂ ਦੀ ਈਗੋ ਆ, ਉਹ ਨਾ ਕਦੇ ਡਾਊਨ ਹੋ ਜਾਵੇ। ਉਹ ਚੀਜ਼ ਆ, ਲੜਾਈ ਲੱਗੀ ਨਹੀਂ ਸੀ ਹੋਈ, ਆਪ ਲਾਈ ਗਈ ਆ। ਇਜ਼ਰਾਈਲ ਦੇ ਕਹਿਣ ਦੇ ਉੱਤੇ ਉਹਦੇ ਨਾਲ ਜਾ ਕੇ ਜਿਹੜੀ ਉਹ ਲਾਈ ਗਈ ਆ। ਉੱਥੇ ਜਾ ਕੇ 13 ਅਮਰੀਕੀ ਮਰਵਾਲੇ ਨੇ, ਜਹਾਜ਼ ਜਿਹੜੇ ਉਹ ਸਟਵਾਲੇ ਨੇ। ਉਹਨਾਂ ਦੇ ਕੋਲ ਹੈ ਕੱਖ ਨਹੀਂ ਆ ਮਿਜ਼ਾਈਲਾਂ ਤੋਂ ਜਿਹੜਾ ਉਹ ਇਲਾਵਾ, ਤੇ ਉਹ ਵੀ ਇੰਨੇ ਹਫ਼ਤੇ ਹੋ ਗਏ ਆ। 50% ਯੂਐਸ ਦੀ ਆਪਣੀ ਇੰਟੈਲੀਜੈਂਸ ਇਹ ਮੰਨ ਰਹੀ ਆ ਵੀ ਉਹ ਬਿਲਕੁਲ ਉਹਨਾਂ ਦੇ ਕੋਲ ਅਜੇ ਵੀ ਸ਼ਮਤਾ ਜਿਹੜੀ ਉਹ ਹੈਗੀ ਆ। ਸੋ ਰਜੀਮ ਚੇਂਜ ਵੀ ਨਹੀਂ ਹੋਈ, ਇਹਨਾਂ ਦੀ ਮਿਜ਼ਾਈਲ ਕੈਪੇਬਿਲਿਟੀ ਚਲੋ ਅੱਧੀ ਘਟੀ ਆ, ਪਰ ਫਿਰ ਵੀ ਉਹ ਇੰਨੇ ਕੁ ਹੈਗੇ ਆ ਵੀ ਉਹ ਮੇਨਟੇਨ ਕਰਕੇ ਕਰੀ ਜਾ ਰਹੇ ਆ। ਜਹਾਜ਼ ਜਿਹੜੇ ਅਮਰੀਕਾ ਦੇ ਇੰਨੇ ਟੌਪ ਦੇ ਆ, ਉਹ ਸੁੱਟਣ 'ਚ ਕਾਮਯਾਬ ਹੋ ਰਹੇ ਆ ਜਾਂ ਉਹਨਾਂ ਨੂੰ ਨੁਕਸਾਨ ਪਹੁੰਚਾਉਣ 'ਚ ਕਾਮਯਾਬ ਹੋ ਰਹੇ ਆ। ਸੋ ਇਹਦੀ ਮੁੜ ਸਮੀਖਿਆ ਜਿਹੜੀ ਇਹਨਾਂ ਨੂੰ ਕਰਨੀ ਚਾਹੀਦੀ ਆ, ਟਰੰਪ ਹੋਣਾ ਨੂੰ ਤੇ ਉਹਨਾਂ ਦੀ ਕੈਬਨਿਟ ਨੂੰ, ਵੀ ਇਸ ਦੇ ਵਿੱਚ ਅੱਗੇ ਕਾਰਵਾਈ ਜਿਹੜੀ ਉਹ ਕਿਸ ਤਰੀਕੇ ਦੇ ਨਾਲ ਕੀਤੀ ਜਾਵੇ, ਤਾਂ ਜੋ ਲੋਕਾਂ ਦੇ ਵਿੱਚ ਵੀ ਭਰੋਸਾ ਤੇ ਉਹਨਾਂ ਦੀ ਭੱਲ ਜਿਹੜੀ ਉਹ ਬਰਕਰਾਰ ਰਹਿ ਸਕੇ। ਵਾਈਸ ਪ੍ਰੈਜ਼ੀਡੈਂਟ ਜਿਹੜੀ ਵੈਂਸ ਉਹਨਾਂ ਨੇ ਜਿਹੜੇ ਨਵੇਂ ਅਸਿਸਟੈਂਟ ਅਟਾਰਨੀ ਜਨਰਲ ਆ ਕੋਲਿਨ ਮੈਕਡੋਨਲ, ਉਹਨਾਂ ਨੂੰ ਜਿਹੜੀ ਸਹੁੰ ਆ ਉਹ ਚੁਕਾਈ ਆ ਜਿਹੜੇ ਡਿਪਾਰਟਮੈਂਟ ਆਫ ਜਸਟਿਸ ਦੇ ਐਂਟੀ ਫਰਾਡ ਐਫਰਟਸ ਨੂੰ ਅੱਗੇ ਲਿਜਾਣ ਦੇ ਲਈ, ਜਿਹਦੇ ਵਿੱਚ ਤੁਸੀਂ ਕੈਲੀਫੋਰਨੀਆ ਵਾਲਾ ਵੀ ਦੱਸਿਆ ਹੈਗਾ। ਸੋ ਹੁਣ ਇਹਦੇ ਉੱਤੇ ਪੂਰਾ ਜ਼ੋਰ ਲਾਉਣਗੇ ਜਿੱਥੇ ਜਿੱਥੇ ਜਿਹੜਾ ਫਰਾਡ ਹੋ ਰਿਹਾ ਹੈਗਾ ਆ ਜੀ। ਹੁਣ ਲੈਣੇ ਇਜਾਜ਼ਤ, ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ।